ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੇ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਰ ਸਿਟੀ ਤੋਂ, ਬਚੇਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਬਜ਼ੁਰਗ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਇਹਨਾਂ ਦੇ ਕੋਲੋਂ ਤੁਸੀਂ ਨਵੇਂ ਪੁਰਾਣੇ ਟਾਇਰ ਵੀ ਜਿਹੜੇ ਖਰੀਦ ਸਕਦੇ ਹੋ। 2 ਲੋਕੇਸ਼ਨਸ ਹਨ ਇਹਨਾਂ ਦੀਆਂ, ਸੈਂਟਾ ਨੈਲਾ ਅਤੇ ਮਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-1013 2092771013 ਦੇ ਉੱਤੇ। ਅਤੇ ਆਓ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਖਬਰਾਂ ਦੇ ਉੱਤੇ ਨਜ਼ਰ ਬਣਾਉਣ ਦਾ ਪ੍ਰੋਗਰਾਮ। ਕਹਿੰਦੇ ਪਹਿਲੀ ਜਿਹੜੀ ਇੱਕ ਬਹੁਤ ਹੀ ਕਹਿਰ ਦੀ ਖਬਰ ਆ ਰਹੀ ਹੈ, ਹਿਮਾਚਲ ਦੇ ਵਿੱਚ ਸਕੂਲੀ ਬੱਸ ਜਿਹੜੀ ਖੱਡ ਦੇ ਵਿੱਚ ਡਿੱਗੀ, 29 ਜਾਣਿਆਂ ਦੀ ਮੌਤ। ਬਿਲਕੁਲ ਬੜੀ ਸੈਡ ਖਬਰ ਆਈ ਆ, ਔਰ ਸ਼ਾਮ ਤੱਕ ਇਹ ਮਾਤਮ ਜਿਹੜਾ ਸੀਗਾ ਉਹ ਹੋਰ ਵੀ ਜ਼ਿਆਦਾ ਹੁੰਦਾ ਗਿਆ, ਕਿਉਂਕਿ ਪਹਿਲਾ ਅੰਕੜਾ ਆਇਆ 10 ਦਾ, ਫਿਰ 12 ਦਾ, 14 ਦਾ, ਜਾਂ 20 ਦਾ। ਹੁਣ ਇਹ ਅੰਕੜਾ ਨਿਕਲ ਕੇ ਆਉਂਦਾ ਪਿਆ ਕਿ ਹੁਣ ਤੱਕ 29 ਮੌਤਾਂ ਹੋ ਗਈਆਂ, ਜਿਹਦੇ 'ਚ 26 ਬੱਚੇ ਸਨ, 2 ਉਹਨਾਂ ਦੇ ਟੀਚਰ ਸੀਗੇ, ਅਧਿਆਪਕ, ਔਰ ਇੱਕ ਚਾਲਕ ਸੀਗਾ ਉਸ ਸਕੂਲੀ ਬੱਸ ਦਾ। ਤਾਦਾਦ ਦੱਸੀ ਜਾਂਦੀ ਹੈ ਕਿ ਉਸ ਸਕੂਲੀ ਬੱਸ ਦੇ ਵਿੱਚ ਬੱਚਿਆਂ ਦੀ 60 ਦੇ ਕਰੀਬ ਸੀਗੀ। ਤਾਂ ਇਹ ਬੱਸ ਹੁਣ ਕਿੱਦਾਂ ਡਿੱਗੀ ਆ 200 ਫੀਟ ਡੂੰਘੀ ਖੱਡ ਦੇ ਵਿੱਚ, ਉਹ ਇੱਕ ਬੁਝਾਰਤ ਜੀ ਆ। ਮੁੱਢਲੇ ਤੌਰ ਤੇ ਇਹੋ ਰਿਪੋਰਟਾਂ ਆਉਂਦੀਆਂ ਪਈਆਂ ਕਿ ਬੇਕਾਬੂ ਹੋ ਕੇ ਬੱਸ ਜਿਹੜੀ ਆ ਉਹ ਇਸ ਖੱਡ ਦੇ ਵਿੱਚ ਜਾ ਡਿੱਗੀ ਆ, ਜਿਹਦੇ ਵਿੱਚ 26 ਬੱਚਿਆਂ ਦੀ ਮੌਤ ਹੋਣ ਦੀ ਹੁਣ ਤੱਕ ਖਬਰ ਆ। ਸੋ ਬਹੁਤ ਮਾੜੀ ਗੱਲ ਆ। ਇਹ ਘਟਨਾ ਜਿਹੜੀ ਵਾਪਰੀ ਆ ਇਹ ਕਾਂਗੜਾ ਜ਼ਿਲ੍ਹੇ ਦੇ ਪਿੰਡ ਨੂਰਪੁਰ ਦੇ ਵਿੱਚ ਵਾਪਰੀ ਆ। ਔਰ ਦੇਰ ਸ਼ਾਮ ਇਹ ਜਦੋਂ ਖਬਰ ਆਈ ਸਾਡੇ ਇੱਥੇ ਪੰਜਾਬ ਦੇ ਵਿੱਚ, ਤੁਹਾਨੂੰ ਪਤਾ ਗੁਆਂਢੀ ਸੂਬਾ ਹੋਣ ਕਰਕੇ ਬਹੁਤ ਜ਼ਿਆਦਾ ਦੁੱਖ ਮਹਿਸੂਸ ਕੀਤਾ ਗਿਆ। ਔਰ ਦੁੱਖ ਵਾਲੀ ਗੱਲ ਵੀ ਆ ਕਿਉਂਕਿ ਬਹੁਤ ਸਾਰੇ ਘਰ ਜਿਹੜੇ ਆ ਉਹ ਇੱਕੋ ਸੱਟੇ ਹੋਣੇ ਨੇ ਉਜਾੜ ਕੇ ਰੱਖ ਦਿੱਤੇ ਆ। ਸੋ ਹੁਣ ਉੱਥੇ ਰੈਸਕਿਊ ਕੀਤਾ ਜਾ ਰਿਹਾ, ਜਿਹੜੇ ਬੱਚੇ ਬਚੇ ਆ ਉਹਨਾਂ ਨੂੰ ਵੱਖੋ ਵੱਖਰੇ ਹਸਪਤਾਲਾਂ 'ਚ ਲਿਜਾਇਆ ਜਾ ਰਿਹਾ। ਕਾਫੀ ਗੰਭੀਰ ਸੱਟਾਂ ਨੇ ਕੁਛ ਬੱਚਿਆਂ ਦੇ, ਉਹਨਾਂ ਨੂੰ PGI ਰੈਫਰ ਕੀਤਾ ਜਾ ਰਿਹਾ ਚੰਡੀਗੜ੍ਹ ਵਾਸਤੇ। ਬਹੁਤ ਜ਼ਿਆਦਾ ਨੁਕਸਾਨ ਹੋ ਗਿਆ, ਬਹੁਤ ਜ਼ਿਆਦਾ ਤਬਾਹੀ ਹੋਈ ਆ। ਉੱਥੋਂ ਦੇ ਮੁੱਖ ਮੰਤਰੀ ਨੇ 4-4 ਲੱਖ ਰੁਪਈਆ ਮ੍ਰਿਤਕਾਂ ਨੂੰ ਐਲਾਨ ਦਿੱਤਾ, ਪਰ ਰੁਪਈਆ ਜਾਨਾਂ ਦੀ ਥਾਂ ਨਹੀਂ ਲੈ ਸਕਦਾ। ਤੁਹਾਨੂੰ ਪਤਾ ਹੀ ਹੈ, ਜਿਨ੍ਹਾਂ ਦੇ ਆਪਣੇ ਆਂਦਰਾਂ ਦੇ ਟੁਕੜੇ ਚਲੇ ਗਏ, ਜਿਗਰ ਦੇ ਟੁਕੜੇ ਚਲੇ ਗਏ, ਉਹਨਾਂ ਨੂੰ ਰੁਪਈਏ ਕਿੱਥੇ ਪਾਉਂਦੇ ਆ। ਸੋ ਬਹੁਤ ਹੀ ਉਦਾਸ ਕਰਨ ਵਾਲੀ ਖਬਰ ਆ। ਬਹੁਤ ਜ਼ਿਆਦਾ ਬੱਚਿਆਂ ਦੀ ਮੌਤ ਹੋਈ ਆ, ਪਰ ਇਹਦੇ 'ਚ ਹੁਣ ਸਿਰਫ ਅੱਗੇ ਤੋਂ ਅਸੀਂ ਪ੍ਰਸ਼ਾਸਨ ਨੂੰ ਕਹਿ ਸਕਦੇ ਹਾਂ, ਅਪੀਲ ਕਰ ਸਕਦੇ ਹਾਂ, ਪਰ ਸਾਡੇ ਤੇ ਇੰਡੀਆ ਦੇ ਵਿੱਚ ਇੱਦਾਂ ਦੀਆਂ ਘਟਨਾ ਜਿਹੜੀਆਂ ਨੇ ਉਹ ਕਦੇ ਰੁਕਦੀਆਂ ਹੀ ਨਹੀਂ ਗਾ। ਸਕੂਲੀ ਬੱਸਾਂ ਦਾ ਖਾਸ ਤੌਰ ਤੇ ਹਾਦਸਿਆਂ ਦਾ ਸ਼ਿਕਾਰ ਹੋਣਾ, ਉਹ ਸਿਲਸਿਲਾ ਕਦੇ ਰੁਕਦਾ ਹੀ ਨਹੀਂ। ਪਰ ਜੋ ਅੱਜ ਇਹ ਕਹਿਰ ਹੋਇਆ ਉਹਦੇ ਬਾਰੇ ਸਿਰਫ ਇੰਨਾ ਹੀ ਕਹਿ ਸਕਦੇ ਹਾਂ ਕਿ ਉੱਠ ਗਈ ਹੈ ਸਾਹਮਣੇ ਸੇ ਕੈਸੀ ਕੈਸੀ ਸੂਰतें रोइए, किस किस के लिए, किस किस का मातम कीजिए, ਕਿਉਂਕਿ ਇੱਕ ਤੋਂ ਇੱਕ ਵੱਧ ਪਿਆਰਾ ਹੋਏਗਾ, ਇੱਕ ਤੋਂ ਇੱਕ ਵੱਧ ਦੁਲਾਰਾ ਹੋਏਗਾ ਬਾਂਦਾ। ਜੀ 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 ਮਿੰਟੂ ਜੀ, ਅਗਲੀ ਜਿਹੜੀ ਆਪਾਂ ਖਬਰ ਕਰਦੇ ਹਾਂ ਵੀ ਕੱਲ੍ਹ ਦੇ ਭਾਰਤ ਬੰਦ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਵੱਲੋਂ ਸਟੇਟਾਂ ਨੂੰ ਖਾਸ ਹਦਾਇਤਾਂ। ਦੇਖੋ 2 ਅਪ੍ਰੈਲ ਨੂੰ ਭਾਰਤ ਬੰਦ ਹੋਇਆ ਸੀਗਾ, ਉਸ ਤੋਂ ਬਾਅਦ ਕੁਛ ਇਲਾਕਿਆਂ ਦੇ ਵਿੱਚ 3 ਤਰੀਕ ਨੂੰ ਸਵਰਨ ਜਾਤੀਆਂ ਤੇ ਵਪਾਰੀਆਂ ਨੇ ਵੀ ਬੰਦ ਦਾ ਐਲਾਨ ਕੀਤਾ ਸੀਗਾ। ਉਹਦਾ ਖਾਸ ਅਸਰ ਨਹੀਂ ਹੋਇਆ। ਰਾਜਸਥਾਨ ਨੂੰ ਛੱਡ ਦੀਏ, ਉੱਥੇ ਕਾਫੀ ਜ਼ਿਆਦਾ ਰਿਐਕਸ਼ਨ ਕੀਤਾ ਇਹਨਾਂ ਨੇ। ਔਰ ਉੱਥੇ ਤੇ ਜਿਹੜੇ 2 ਦਲਿਤ ਵਿਧਾਇਕ ਸੀਗੇ ਭਾਰਤੀ ਜਨਤਾ ਪਾਰਟੀ ਦੀ, ਉਹਨਾਂ ਦੇ ਘਰ ਫੂਕ ਦਿੱਤੇ ਸੀਗੇ। ਤਾਂ ਉਸ ਤੋਂ ਬਾਅਦ ਥੋੜਾ ਜਿਹਾ ਕੰਮ ਠੱਲਿਆ ਗਿਆ ਸੀਗਾ, ਪਰ ਹੁਣ ਫੇਰ ਕਾਲ ਆ ਗਈ, ਕਹਿੰਦੇ ਕਿ 10 ਅਪ੍ਰੈਲ ਨੂੰ ਯਾਨੀ ਕੱਲ ਨੂੰ ਫੇਰ ਭਾਰਤ ਬੰਦ ਕਰਨਾ, ਔਰ ਇਸ ਵਾਰੀ ਜਨਰਲ ਵਰਗ ਨੇ ਭਾਰਤ ਬੰਦ ਕਰਨਾ। ਉਹ ਇਹ ਕਾਲ ਕਿੱਥੋਂ ਆਉਂਦੀ ਆ, ਸਮਝ ਤੋਂ ਪਰੇ ਦੀ ਗੱਲ ਆ। ਮੈਂ ਤੁਹਾਨੂੰ ਇੱਕ ਦਿਲਚਸਪ ਗੱਲ ਦੱਸਦਾ, ਜਿਹੜੀ 2 ਅਪ੍ਰੈਲ ਨੂੰ ਕਾਲ ਆਈ ਸੀਗੀ ਨਾ, ਉਹ ਥੋੜਾ ਜਿਹਾ ਉਹਦੇ ਤੇ ਰਿਸਰਚ ਕਰੀਏ ਤੇ ਪਤਾ ਲੱਗ ਜਾਂਦਾ। ਅਸਲ ਦੇ ਵਿੱਚ ਉਹ ਕਿਸੇ ਜਥੇਬੰਦੀ ਨੇ ਕਾਲ ਨਹੀਂ ਸੀ ਕੀਤੀ,
ਹੋਇਆ ਕੀ ਸੀਗਾ ਕਿ ਇੱਕ ਸੱਜਣ ਸੀ ਜਿਹੜਾ ਅਕਸਰ ਦਲਿਤ ਮੁੱਦਿਆਂ ਤੇ ਲਿਖਦਾ ਸੀ, ਆਪਾਂ ਉਹਨਾਂ ਨੂੰ ਦਲਿਤ ਐਕਟਿਵਿਸਟ ਕਹਿ ਸਕਦੇ ਹਾਂ। ਤਾਂ ਉਹਨੇ ਕੁਝ ਯੂਨੀਵਰਸਿਟੀਆਂ ਬਾਰੇ ਇੱਕ ਪੋਸਟ ਪਾਈ ਸੀਗੀ ਕਿ ਇਹਨਾਂ ਯੂਨੀਵਰਸਿਟੀਆਂ ਚੋਂ ਘਟਾ ਕੇ ਦਲਿਤ ਕੋਟਾ ਖਤਮ ਕੀਤਾ ਜਾ ਰਿਹਾ। ਤਾਂ ਉੱਥੇ ਜਦੋਂ ਸ਼ੇਅਰ ਕਰਨ ਵਾਲਿਆਂ ਦੀ ਗਿਣਤੀ ਵੱਧਦੀ ਗਈ 1300 ਤੱਕ ਪਹੁੰਚ ਗਈ। ਤੇ ਉਸੇ ਦਰਮਿਆਨ ਹੀ ਇੱਕ ਟਿੱਪਣੀ ਆਉਂਦੀ ਆ ਕਿ ਲਓ ਭਾਈ ਆਪਾਂ 2 ਅਪ੍ਰੈਲ ਨੂੰ ਭਾਰਤ ਬੰਦ ਕਰਨਾ। ਤਾਂ ਕਮਾਲ ਦੀ ਗੱਲ ਹੈ ਕਿ ਉਸ ਟਿੱਪਣੀ ਨੂੰ ਅੱਗੇ ਪੋਸਟ ਬਣਾ ਕੇ ਵੰਡਿਆ ਗਿਆ ਤੇ ਫਿਰ ਸ਼ੇਅਰ ਕਰ ਦਿੱਤਾ ਲਾਲੂ ਪ੍ਰਸਾਦ ਯਾਦਵ ਦੇ ਮੁੰਡੇ ਤੇਜ ਪ੍ਰਤਾਪ ਯਾਦਵ ਨੇ। ਉਹਨੇ ਆਪਣੇ ਵਰਕਰਾਂ ਨੂੰ ਕਹਿ ਦਿੱਤਾ ਕਿ ਤਗੜੇ ਹੋ ਜਾਓ, ਆਪਾਂ ਇਹਦਾ ਸਮਰਥਨ ਕਰਨਾ। ਉੱਥੋਂ ਕੰਮ ਚੱਲਦਾ ਇੱਥੋਂ ਤੱਕ ਪਹੁੰਚ ਗਿਆ। ਯਾਨੀ ਇੱਕ ਕਮੈਂਟ ਨੇ ਭਾਰਤ ਬੰਦ ਕਰ ਦਿੱਤਾ ਔਰ ਕਿੰਨਾ ਨੁਕਸਾਨ ਕਰਾ ਦਿੱਤਾ। ਕਿਸੇ ਜਥੇਬੰਦੀ ਵੱਲੋਂ ਕਾਲ ਨਹੀਂ ਸੀ। ਹੁਣ ਜਿਹੜੀ ਕਾਲ ਨਿਕਲਦੀ ਪਈ ਆ ਜਿਹਦੇ ਤੇ ਇਹਨਾਂ ਨੇ ਅਲਰਟ ਕੀਤਾ ਹੋਮ ਮਿਨਿਸਟਰੀ ਨੇ, ਇਹਦੇ ਤੇ ਵੀ ਜੇ ਅਸੀਂ ਦੇਖੀਏ ਗੌਰ ਦੇ ਨਾਲ ਤਾਂ ਕੋਈ ਵੀ ਜਥੇਬੰਦੀ ਕੋਈ ਵੀ ਸੰਗਠਨ ਸਿੱਧੇ ਤੌਰ ਤੇ ਕਾਲ ਲਈ ਲੀਡ ਨਹੀਂ ਕਰਦਾ ਪਿਆ, ਬਲਕਿ ਸੋਸ਼ਲ ਮੀਡੀਆ ਤੇ ਹੀ ਪ੍ਰੋਪੇਗੈਂਡਾ ਚੱਲਦਾ ਪਿਆ। ਸੋ ਇਹ ਸੋਸ਼ਲ ਮੀਡੀਆ ਵਾਲਾ ਕੰਮ ਨਵਾਂ ਚੱਲ ਪਿਆ ਕਿ ਭਾਰਤ ਬੰਦ ਵੀ ਕਰਾ ਦਿੰਦੇ। ਹੁਣ ਫੇਸਬੁੱਕ 'ਚ ਇੰਨੀ ਤਾਕਤ ਆ ਗਈ ਆ, ਟਵਿੱਟਰ 'ਚ ਇੰਨੀ ਜ਼ਿਆਦਾ ਜਾਨ ਆ ਗਈ ਆ ਕਿ ਭਾਰਤ ਬੰਦ ਦੀ ਕਾਲ ਆ ਜਾਂਦੀ ਹੈ। ਤਾਂ ਹੁਣ ਉਹ ਨੌਬਤ ਨਾ ਆਵੇ। ਹੋਮ ਮਿਨਿਸਟਰੀ ਨੇ ਇਹਨਾਂ ਨੂੰ ਅਲਰਟ ਕੀਤਾ, ਸਟੇਟਾਂ ਨੂੰ ਚੇਤਾਇਆ ਵਾ ਕਿ ਭਾਈ ਤੁਹਾਨੂੰ ਜੇ ਜ਼ਰੂਰਤ ਪੈਂਦੀ ਆ ਤਾਂ ਤੁਸੀਂ ਆਪਣੇ ਸੁਰੱਖਿਆ ਦਸਤੇ ਜਿਹੜੇ ਉਹ ਡਿਪਲੋਇਡ ਕਰ ਦਿਓ। ਜੇ ਜ਼ਰੂਰਤ ਪੈਂਦੀ ਆ ਤੇ 44 ਵਗੈਰਾ ਲਾ ਦਿਓ। ਕੈਪਟਨ ਅਮਰਿੰਦਰ ਸਿੰਘ ਤੁਹਾਨੂੰ ਪਤਾ ਕੇਂਦਰ ਦੇ ਕੁਝ ਖਾਸ ਹੀ ਜ਼ਿਆਦਾ ਤਾਬੇਦਾਰ ਆ, ਇਹਨਾਂ ਨੇ ਨਾਲ ਦੀ ਨਾਲ ਪੰਜਾਬ ਦੇ ਵਿੱਚ 44 ਲਾ ਵੀ ਦਿੱਤੀ ਆ। ਸੋ ਇੰਟਰਨੈਟ ਤੇ ਬੰਦ ਨਹੀਂ ਕੀਤਾ ਇਹਨਾਂ ਨੇ ਹੁਣ ਤੱਕ। ਜੇ ਕੱਲ ਨੂੰ ਕੋਈ ਘਟਨਾ ਵੱਡੀ ਨਹੀਂ ਵਾਪਰਦੀ ਤਾਂ ਮੇਰੇ ਖਿਆਲ ਦੇ ਨਾਲ ਇੰਟਰਨੈਟ ਚੱਲਦਾ ਰਹੂਗਾ। ਪਰ ਕੁਛ ਅਤਿਆਤਨ ਇਲਾਕਿਆਂ ਦੇ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਗਿਆ। ਪਰ ਇਹ ਵੀ ਕਾਲ ਜਿਹੜੀ ਆ ਇਹ ਵੀ ਸੋਸ਼ਲ ਮੀਡੀਆ ਤੋਂ ਆਈ ਹੈ। ਹੁਣ ਇਹ ਦੇਖਣਾ ਹੋਏਗਾ ਕਿ ਜਿੱਦਾਂ ਦਲਿਤ ਦੀ ਜਿਹੜੀ ਇੱਕ ਕਾਲ ਆਈ ਸੀਗੀ ਦਲਿਤ ਬੰਦ ਦੀ ਕਿ ਅਸੀਂ ਭਾਰਤ ਬੰਦ ਕਰਾਂਗੇ, ਉਹ ਤੇ ਬੜੀ ਸਕਸੈਸਫੁਲ ਰਹੀ। ਆ ਜਿਹੜੀ ਜਰਨਲ ਵਰਗ ਦੀ ਆਈ ਆ ਇਹ ਕਾਲ ਕਿਸ ਤਰ੍ਹਾਂ ਰਹਿੰਦੀ ਆ ਕੱਲ ਨੂੰ, ਕਿ ਅਮਨ ਅਮਾਨ ਰਹਿੰਦਾ, ਕਿ ਭੰਨਤੋੜ ਹੁੰਦੀ ਆ, ਉਹ ਸਭ ਕੁਛ ਸਵੇਰੇ ਵੇਖਿਆ ਜਾਊਗਾ। ਪਰ ਇੱਕ ਕਮਾਲ ਦੀ ਗੱਲ ਆ ਕਿ ਫੇਸਬੁੱਕ ਤੋਂ ਜਾਂ ਟਵਿੱਟਰ ਤੋਂ ਇਸ ਤਰ੍ਹਾਂ ਦੇ ਬੰਦ ਦੇ ਕਾਲ ਆਉਂਦੇ ਆ ਜਿਹੜੇ ਕਿ ਪੂਰੇ ਦੇਸ਼ ਨੂੰ ਸੂਈ ਦੇ ਨੱਕੇ ਚੋਂ ਲਗਾ ਦਿੰਦੇ ਆ। ਤਾਂ ਮੇਰੇ ਖਿਆਲ ਦੇ ਨਾਲ ਹੁਣ ਇਹ ਮਾਹੌਲ ਬਣ ਗਿਆ, ਜਿਹੜੇ ਵਿਹਲੇ ਆ ਉਹ ਕਹਿੰਦੇ ਆ ਕਿ ਚਲੋ ਫੇਸਬੁੱਕ ਤੇ ਇੱਕ ਕੰਮ ਕਰਦੇ ਆ, ਨਾਲੇ ਲਾਈਕ ਲੈਂਦੇ ਨਾਲੇ ਭਾਰਤ ਬੰਦ ਕਰਦੇ ਆ। ਇਹੋ ਜਿਹਾ ਮਾਹੌਲ ਬਣ ਗਿਆ। ਜੀ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਕਾਂਗਰਸ ਨੇ ਕਹਿੰਦੇ ਪੂਰੇ ਦੇਸ਼ ਦੇ ਵਿੱਚ ਦਲਿਤਾਂ ਦੇ ਹੱਕ ਲਈ ਰੱਖਿਆ ਵਰਤ, ਤੇ ਪਰ ਕੁਛ ਨੇਤਾਵਾਂ ਦੇ ਕੁਲਚੇ ਛੋਲੇ ਬਣੇ ਗੱਲ ਦੀ ਹੱਡੀ। ਦੇਖੋ ਕੁਲਚੇ ਛੋਲੇ ਗੱਲ 'ਚ ਹੀ ਫਸ ਗਏ। ਵਾਕਿਆ ਸਹੀ ਗੱਲ ਕਹੀ ਹੈ ਤੁਸੀਂ। ਹੋਇਆ ਕਿ ਇਹਨਾਂ ਦੇ 5-7 ਬੰਦੇ ਉਹ ਜਿੱਦਾਂ ਫਾਸਟ ਨਹੀਂ ਕਹਿ ਦਿੰਦੇ ਆਪਾਂ ਵਰਤ ਨੂੰ ਅੰਗਰੇਜ਼ੀ 'ਚ ਜੀ, ਤੇ ਉਹ ਫਾਸਟ ਤੋਂ ਪਹਿਲਾਂ ਸੁਪਰ ਫਾਸਟ ਸਪੀਡ ਦੇ ਨਾਲ ਕੁਲਚੇ ਛੋਲੇ ਖਾਂਦੇ ਫੜੇ ਗਏ ਤੇ ਉਹ ਬਿਲਕੁਲ ਵਿਹੜਾ ਗਰਕ ਹੋ ਗਿਆ ਸਾਰੇ ਵਰਤ ਦਾ। ਸੋ ਹੋਇਆ ਕੀ ਆ ਕਿ ਇਹਨਾਂ ਨੇ ਐਲਾਨ ਕੀਤਾ ਸੀਗਾ ਕਿ ਅਸੀਂ ਆ ਜਿਹੜੀ ਸੰਸਦ ਦੀ ਕਾਰਵਾਈ ਠੱਪ ਹੋਈ ਆ ਜਾਂ ਦਲਿਤਾਂ ਦਾ ਜਿਹੜਾ SC ST ਐਕਟ ਬਦਲਿਆ ਗਿਆ ਉਹਦੇ ਵਿਰੋਧ ਦੇ ਵਿੱਚ ਧਰਨੇ ਦੇਵਾਂਗੇ ਪੂਰੇ ਭਾਰਤ ਦੇ। ਸੋ ਇਹਨਾਂ ਨੇ ਸਭ ਤੋਂ ਜਿਹੜਾ ਮੋਢੀ ਧਰਨਾ ਕਹਿ ਸਕਦੇ ਹਾਂ ਉਹ ਲਾਉਣਾ ਸੀਗਾ ਰਾਜਘਾਟ ਦੇ ਵਿੱਚ। ਭੁੱਖ ਹੜਤਾਲ ਕਰਨੀ ਸੀਗੀ 4-5 ਘੰਟਿਆਂ ਦੀ। ਤਾਂ ਇਹਨਾਂ ਦੇ 5-7 ਬੰਦੇ ਜਿਹੜੇ ਉਹ ਤੜਕੇ ਟੁੱਟ ਕੇ ਪਏ ਉੱਥੇ ਕਿਸੇ ਕੰਟੀਨ ਕੁੰਟੂਨ 'ਚ ਬੈਠੇ ਸੀ। ਉਹ ਕਿਸੇ ਪੱਤਰਕਾਰ ਨੇ ਫੋਟੋ ਖਿੱਚ ਲਈ, ਫੋਟੋ ਵਾਇਰਲ ਹੋ ਗਈ। ਲੋਕੀ ਕਹਿੰਦੇ ਵੀ ਕਮਾਲ ਦੀ ਗੱਲ ਆ, ਅੰਨ ਘੁਟਾਲਾ ਤੇ ਬਹੁਤ ਵਾਰੀ ਸੁਣਿਆ ਸੀ ਅਸੀਂ, ਅੰਨ ਛੱਡਣ ਦਾ ਵੀ ਘੁਟਾਲਾ ਕਰਦੀਆਂ ਪਈਆਂ ਪਾਰਟੀਆਂ ਸਾਡੀਆਂ ਤੇਜ਼ ਹੋ ਗਈਆਂ। ਸੋ ਇਸ ਮਾਮਲੇ ਤੇ ਬੜੀ ਇਹਨਾਂ ਦੀ ਕਿਰਕਿਰੀ ਹੋਈ, ਇਹਨਾਂ ਨੂੰ ਸਫਾਈ ਵੀ ਦੇਣੀ ਪਈ। ਅਰਵਿੰਦਰ ਸਿੰਘ ਲਵਲੀ ਇਹਨਾਂ ਦਾ ਲੀਡਰ ਆ ਜਿਹੜਾ ਥੋੜਾ ਸਮਾਂ ਪਹਿਲਾਂ ਭਾਰਤੀ ਜਨਤਾ ਪਾਰਟੀ 'ਚ ਚਲੇ ਗਿਆ, ਥੋੜਾ ਸਮਾਂ ਉੱਥੇ ਰਿਹਾ ਵੀ, ਹੁਣ ਫੇਰ ਬੈਕ ਫੇਰ ਲਾ ਕੇ ਆ ਗਿਆ। ਉਹ ਕਹਿੰਦਾ ਜੀ ਕਿ ਸਵੇਰੇ 8 ਵਜੇ ਦੀ ਗੱਲ ਆ ਤੇ ਬਾਕੀ ਥੋੜਾ ਬਹੁਤਾ ਤੇ ਤੁਹਾਨੂੰ ਪਤਾ ਪੇਟ ਦੀ ਪੂਜਾ ਕਰਨੀ ਪੈਂਦੀ ਹੈ, ਪਹਿਲਾਂ ਪੇਟ ਪੂਜਾ ਬਾਕੀ ਕੰਮ ਦੂਜਾ ਬਾਅਦ ਦੇ ਵਿੱਚ। ਅਸੀਂ ਉਹ 8 ਵਜੇ ਖਾਧਾ ਸੀ। ਕਹਿੰਦਾ ਜੀ ਉਦੋਂ ਤੇ ਅਜੇ ਕੋਈ ਫਾਸਟ ਰੱਖਣਾ ਨਹੀਂ ਸੀ, ਅਸੀਂ ਜਾ ਕੇ 10-10:30 ਰੱਖਣਾ ਸੀਗਾ। ਸੋ ਉਦੋਂ ਥੋੜਾ ਜਿਹਾ ਅਸੀਂ ਕਸਰ ਕੱਢ ਆਏ ਸੀਗੇ। ਤਾਂ ਉਸ ਤੋਂ ਬਾਅਦ ਇਹਨਾਂ ਦਾ ਇੱਕ ਡਰਾਮਾ ਹੋਰ ਹੋਇਆ ਜਿਹੜਾ ਮੰਚ ਸੀਗਾ ਜਿੱਥੇ ਜਾ ਕੇ ਇਹਨੇ ਰਾਹੁਲ ਗਾਂਧੀ ਨੇ ਬਹਿਣਾ ਸੀਗਾ, ਉੱਥੇ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਬੈਠੇ ਹੋਏ ਸਨ। ਐਨ ਮੌਕੇ ਤੋਂ ਉਹਨਾਂ ਨੂੰ ਉਠਾਇਆ ਗਿਆ
ਜਦੋਂ ਇਹਨੇ ਪਹੁੰਚਣਾ ਸੀਗਾ ਰਾਹੁਲ ਗਾਂਧੀ ਨੇ। ਹਾਲਾਂਕਿ ਜਿਹੜਾ ਜਗਦੀਸ਼ ਟਾਈਟਲਰ ਸੀਗਾ, ਜਦੋਂ ਪੱਤਰਕਾਰਾਂ ਦੇ ਮੁਖਾਤਬ ਹੋਇਆ, ਪੱਤਰਕਾਰਾਂ ਨੇ ਪੁੱਛਿਆ ਕਿ ਤੈਨੂੰ ਕਿਵੇਂ ਉੱਥੋਂ ਸਟੇਜ ਤੋਂ ਲਾ ਕੇ ਆ ਪਰੇ ਜੇ ਬਿਠਾ ਦਿੱਤਾ ਗੁੱਟ 'ਚ। ਇਹ ਕਹਿੰਦਾ ਜੀ ਕਿ ਮੈਂ ਆਪਣੀ ਮਰਜ਼ੀ ਨਾਲ ਬੈਠਾ ਉੱਥੇ, ਤੇ ਮੈਂ ਮੰਚ ਤੇ ਐਵੇਂ ਗਿਆ ਸੀਗਾ, ਕਿਸੇ ਨੂੰ ਮਿਲਣ ਗਿਆ ਸੀਗਾ, ਉਹ ਰਾਹੁਲ ਗਾਂਧੀ ਨੇ 1 ਵਜੇ ਆਉਣਾ, ਮੈਂ ਕਿਹਾ ਮੈਂ ਕੋਈ ਨਹੀਂ ਬਾਅਦ 'ਚ ਆ ਜਾਊਂਗਾ, ਮੈਂ ਚੱਲਿਆ, ਇਹ ਆ ਉਹ ਆ ਜਾਊਗਾ। ਯਾਨੀ ਕਾਫੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇਹਨਾਂ ਦੀ ਬੇਇੱਜ਼ਤੀ ਕੀਤੀ ਗਈ, ਜਲੀਲ ਕੀਤਾ ਗਿਆ ਦੋਹਾਂ ਨੂੰ। ਪਰ ਇਹ ਬੇਸ਼ਰਮ ਇਹਨਾਂ ਦੀ ਲਾਲਤ, ਇਹਨਾਂ ਦੀ ਜਲੀਲਤਾ ਏਦਾਂ ਹੀ ਚੱਲਦੀ ਰਹਿੰਦੀ ਆ। ਖੈਰ ਬਾਅਦ ਦੇ ਵਿੱਚ ਇਹਨਾਂ ਨੇ ਮੈਸੇਜ ਦੇਣ ਦਾ ਯਤਨ ਇਹੋ ਕੀਤਾ ਕਿ ਦੋ ਜਿਹੜੇ ਦਾਗੀ ਨੇਤਾ ਇਹਨਾਂ ਲਈ ਮੰਚ ਤੇ ਕੋਈ ਜਗ੍ਹਾ ਨਹੀਂ ਹੈ, ਪਰ ਇਹਨਾਂ ਦੇ ਦਿਲ ਦੇ ਵਿੱਚ ਜਗ੍ਹਾ ਤੇ ਹੈ ਹੀ ਆ, ਪਾਰਟੀ ਦੇ ਵਿੱਚ ਜਗ੍ਹਾ ਤੇ ਹੈ ਹੀ ਆ। ਖੈਰ ਹੁਣ ਭਾਰਤੀ ਜਨਤਾ ਪਾਰਟੀ ਇਹਨਾਂ ਦਾ ਮਜ਼ਾਕ ਉਡਾਉਂਦੀ ਪਈ ਹੈ ਇਸੇ ਗੱਲੋਂ, ਜਾਂ ਕੁਲਚੇ ਛੋਲਿਆਂ ਵਾਲੇ ਮਸਲੇ ਤੋਂ, ਜਾਂ ਜੋ ਇਹਨਾਂ ਨੇ ਕੀਤਾ ਭੁੱਖ ਹੜਤਾਲ ਵਾਲਾ ਫੰਡਾ। ਪਰ ਇਹਦੇ ਵਿੱਚ ਇੱਕ ਚੀਜ਼ ਦੇਖਣ ਵਾਲੀ ਸੀਗੀ ਕਿ ਇਹ ਸਭ ਤੋਂ ਪਹਿਲਾਂ ਫੰਡਾ ਲਿਆਂਦਾ ਸੀਗਾ ਭਾਰਤੀ ਜਨਤਾ ਪਾਰਟੀ ਤੇ ਨਰਿੰਦਰ ਮੋਦੀ ਨੇ। ਇਹਨਾਂ ਨੇ ਕਿਹਾ ਸੀਗਾ ਕਿ 12 ਤਰੀਕ ਨੂੰ ਜਿਹੜੇ ਸਾਡੇ ਦਲਿਤ ਮੈਂਬਰ ਪਾਰਲੀਮੈਂਟ ਆ ਉਹ ਉਹਨਾਂ ਇਲਾਕਿਆਂ ਦੇ ਵਿੱਚ ਜਾਣਗੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਦਲਿਤ ਵਸੋਂ ਬਹੁਗਿਣਤੀ 'ਚ ਰਹਿੰਦੀ ਆ। ਤੇ ਫਿਰ ਇਹਨਾਂ ਨੇ ਕਿਹਾ ਸੀਗਾ ਕਿ ਸਾਡੇ ਜਿਹੜੇ ਨੇਤਾ ਹੋਣਗੇ ਜਾਂ ਸਾਡੇ ਮੈਂਬਰ ਪਾਰਲੀਮੈਂਟ ਹੋਣਗੇ ਉਹ ਸੰਸਦ ਠੱਪ ਕਰਨ ਦੇ ਵਿਰੋਧ ਦੇ ਵਿੱਚ, ਜੋ ਇਹਨਾਂ ਨੇ ਕਾਂਗਰਸੀਆਂ ਨੇ ਜਾਂ ਹੋਰ ਵਿਰੋਧੀ ਧਿਰਾਂ ਨੇ ਕੀਤੀ ਆ, ਉਹਦੇ ਵਿਰੋਧ ਦੇ ਵਿੱਚ ਇਸ ਤਰ੍ਹਾਂ ਅਨਸ਼ਨ ਛੱਡਣਗੇ ਜੀ। ਸੋ ਇਹਨਾਂ ਨੇ ਕੀਤਾ, ਜਦੋਂ ਇਹਨਾਂ ਨੂੰ ਪਤਾ ਲੱਗਾ ਕਾਂਗਰਸੀਆਂ ਨੂੰ, ਤੇ ਇਹਨਾਂ ਨੇ 2 ਦਿਨ ਪਹਿਲਾਂ ਹੀ ਰੱਖ ਦਿੱਤਾ। ਇਹਨਾਂ ਨੇ ਫੱਟਾ ਚੱਕ ਦਿੱਤਾ ਉਹਨਾਂ ਤੋਂ ਪਹਿਲਾਂ ਹੀ। ਹੁਣ ਉਹਨਾਂ ਦਾ ਜਿਹੜਾ ਫਾਸਟ ਹੋਊਗਾ ਪਤਾ ਨਹੀਂ ਕਿੱਦਾਂ ਦਾ ਹੋਊਗਾ, ਪਰ ਕਾਂਗਰਸੀਆਂ ਨੇ ਆਪਣੀ ਫਾਰਮੈਲਿਟੀ ਪੂਰੀ ਕਰ ਦਿੱਤੀ ਹੈ। ਸੋ ਉਹ ਫਾਰਮੈਲਿਟੀ ਦੀ ਆ, ਹੋਰ ਇਹਦੇ 'ਚ ਕੁਛ ਨਹੀਂ ਹੈ। ਦਲਿਤਾਂ ਦੇ ਮਾਮਲੇ 'ਚ ਇਹ ਵੀ ਉੱਦਾਂ ਦੇ ਹੀ ਰਹੇ ਆ, ਦਲਿਤਾਂ ਦੇ ਮਾਮਲੇ 'ਚ ਉਹ ਵੀ ਉੱਦਾਂ ਦੇ ਹੀ ਰਹੇ ਆ। ਜਿਹੜੀਆਂ ਇਹਨਾਂ ਦੇ ਰਾਜਾਂ ਵਾਲੀਆਂ ਸਰਕਾਰਾਂ ਨੇ ਵੈਸੇ ਤੇ ਹੁਣ ਚੁਣਿੰਦਾ ਹੀ ਆ। ਉਦਾਹਰਨ ਆਪਾਂ ਪੰਜਾਬ ਦੀ ਲੈ ਲਈਏ, ਆ ਜਦੋਂ ਤੋਂ ਕੈਪਟਨ ਸਰਕਾਰ ਆਈ ਆ, ਇਹ ਕਾਂਗਰਸੀ ਰੋਂਦੇ ਆ, ਦੋਗਲੇ ਕਿਰਦਾਰ ਇਹਨਾਂ ਦੇ, ਇਹ ਦਲਿਤਾਂ ਨੂੰ ਐ ਹੋ ਗਿਆ ਜੀ, ਦਲਿਤਾਂ ਨੂੰ ਐ ਹੋ ਗਿਆ। ਪੰਜਾਬ ਦੇ ਵਿੱਚ ਜਦੋਂ ਦੀ ਸਰਕਾਰ ਆਈ ਆ, ਦਲਿਤਾਂ ਤੇ ਅਤਿਆਚਾਰ ਦੇ ਮਾਮਲੇ ਵਧੇ ਆ। ਇੱਥੋਂ ਤੱਕ ਰਿਪੋਰਟਾਂ ਆਉਂਦੀਆਂ, ਇਹਨਾਂ ਦਾ ਇੱਕ ਲੀਡਰ ਦਲਿਤਾਂ ਦਾ ਟੈਲੀਵਿਜ਼ਨ ਡਿਬੇਟ ਦੇ ਦੌਰਾਨ ਪਿੱਟ ਕੇ ਗਿਆ। ਉਹ ਕਹਿੰਦਾ ਕਿ ਅੱਗੇ ਤੇ ਸਾਡੀ ਸ਼ਿਕਾਇਤ ਦਰਜ ਹੋ ਜਾਂਦੀ ਸੀ, ਹੁਣ ਇਹ ਸਾਡੀ ਸ਼ਿਕਾਇਤ ਵੀ ਨਹੀਂ ਦਰਜ ਹੋਣ ਦਿੰਦੇ। ਸੋ ਜਿਹੜੀਆਂ ਇਹਨਾਂ ਦੀਆਂ ਆਪਣੀਆਂ ਸਰਕਾਰਾਂ ਨੇ ਜਿਨ੍ਹਾਂ ਸਟੇਟਾਂ ਦੇ ਵਿੱਚ, ਜੇ ਉਹਨੂੰ ਆਪਾਂ ਦੇਖੀਏ ਉਸ ਚੌਖੱਟੇ ਦੇ ਵਿੱਚ ਰੱਖ ਕੇ ਦੇਖੀਏ, ਤੇ ਸਾਡੇ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਦੂਸਰੇ ਪਾਸਿਓਂ ਦਲਿਤਾਂ ਦੇ ਮਾਮਲਿਆਂ 'ਚ ਕੋਈ ਬਹੁਤ ਭਿੰਨ ਨਹੀਂ ਹੈਗੇ। ਜੋ ਕਾਂਗਰਸੀ ਜਿਹੜੀ ਇਹ ਰਾਜਨੀਤੀ ਕਰਦੇ ਆ, ਪਰ ਭਾਰਤੀ ਜਨਤਾ ਪਾਰਟੀ ਵੀ ਰਾਜਨੀਤੀ ਉੱਦਾਂ ਦੀ ਕਰੀ ਜਾਂਦੀ ਆ। ਉਹ ਕਹਿੰਦੇ ਆ ਕਿ ਕਾਂਗਰਸ ਦਲਿਤ ਵਿਰੋਧੀ ਆ, ਅਸੀਂ ਦਲਿਤ ਹਤੈਸ਼ੀ ਆ, ਪਰ ਉਹਨਾਂ ਨੇ ਜਿਹੜੀ ਕੀਤੀ ਆ ਕਰਤੂਤ, ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਹੋਣੀ ਆ ਕਿ ਇਹਨਾਂ ਨੇ ਸਾਰੇ ਦੇਸ਼ ਨੂੰ ਠੋਕ ਵਜਾ ਕੇ ਕਿਹਾ ਕਿ SC ST ਐਕਟ ਦੀ ਜਿਹੜੀ ਸੁਣਵਾਈ ਹੋਣ ਡਈ ਸੀ ਸੁਪਰੀਮ ਕੋਰਟ 'ਚ, ਉਹਦੇ 'ਚ ਅਸੀਂ ਤੇ ਪਾਰਟੀ ਹੈ ਹੀ ਨਹੀਂ ਸੀ। ਜਦ ਕਿ ਹਕੀਕਤ ਇਹ ਆ ਕਿ ਇਹਨਾਂ ਦਾ ਜਿਹੜਾ ਐਡੀਸ਼ਨਲ ਸੋਲਿਸਿਟਰ ਜਨਰਲ ਆ ਮਨਿੰਦਰ ਸਿੰਘ, ਉਹ ਜਾ ਕੇ ਸੁਣਵਾਈ ਤੇ ਕਹਿ ਕੇ ਆਇਆ ਕਿ ਦੇਖੋ ਜੀ ਫਾਲਸ ਸ਼ਿਕਾਇਤਾਂ ਬੜੀਆਂ ਆਉਂਦੀਆਂ ਇਹਨਾਂ ਮਸਲਿਆਂ ਤੇ, ਸੋ ਜੇ ਤਬਦੀਲੀ ਬਣਦੀ ਹੈ ਤੁਸੀਂ ਕਰਦੇ ਹੋ ਤੇ ਸਾਨੂੰ ਕੋਈ ਇਤਰਾਜ਼ ਨਹੀਂ। ਕਿ ਆਪ ਅੰਦਾਜ਼ਾ ਲਾ ਲਓ ਕਿ ਕਿਸ ਤਰ੍ਹਾਂ ਦੀ ਰਾਜਨੀਤੀ ਹੁੰਦੀ ਪਈ। ਭਾਰਤੀ ਜਨਤਾ ਪਾਰਟੀ ਵੀ ਦੋਗਲੀ ਖੇਡ, ਕਾਂਗਰਸ ਜਿਹੜੀ ਆ ਉਹ ਵੀ ਦੋਗਲੀ ਖੇਡ। ਸੋ ਸਾਰੇ ਇਹ ਜਿਹੜੇ ਰਲ ਮਿਲ ਕੇ ਚੁਗੀ ਜਾਂਦੇ ਆ। ਪਰ ਅੱਜ ਇਹਨਾਂ ਨੇ ਕੀਤਾ ਵਰਤ ਰੱਖਣ ਵਾਲਾ ਡਰਾਮਾ, ਇਹ ਇਹਨਾਂ ਲਈ ਭਾਣਾ ਇਹ ਵਰਤਾ ਗਿਆ ਕਿ ਇਹਨਾਂ ਦੀ ਰੱਜ ਕੇ ਬੇਇੱਜ਼ਤੀ ਹੋਈ ਹੈ। ਜੀ ਜੀ ਜੀ। ਅਗਲੀ ਆਪਾਂ ਮਿੰਟ 'ਚ ਗੱਲ ਕਰਦੇ, ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਫਿਲਮ ਨਾਨਕ ਸ਼ਾਹ ਫਕੀਰ ਦੇ ਉੱਤੇ ਪੂਰਨ ਤੌਰ ਦੇ ਉੱਤੇ ਰੋਕ। ਦੇਖੋ ਇਹ ਅੱਜ ਜਿਹੜੀ ਖਬਰ ਆਈ ਹੈ ਹੁਣ ਸ਼ਾਮੀ, ਗਿਆਨੀ ਗੁਰਬਚਨ ਸਿੰਘ ਨੂੰ ਇਹ ਐਲਾਨ ਕਰਨ ਤੋਂ ਪਹਿਲਾਂ ਮਾਫੀ ਮੰਗਣੀ ਚਾਹੀਦੀ ਸੀ ਮੇਰੇ ਖਿਆਲ ਦੇ ਨਾਲ। ਇਹ ਉਹੀ ਗਿਆਨੀ ਗੁਰਬਚਨ ਸਿੰਘ ਆ ਜਿਹਨੇ ਸਭ ਤੋਂ ਪਹਿਲਾਂ ਹਰੀ ਝੰਡੀ ਦਿੱਤੀ, ਔਰ ਇਹਦੀ ਪ੍ਰੋੜਤਾ ਕੌਣ ਕਰਦਾ ਪਿਆ, ਇਹਦੀ ਤਾਂ ਕੌਣ ਕਰਦਾ ਪਿਆ, ਜਿਸ ਬੰਦੇ ਨੇ ਇਸ ਫਿਲਮ ਦੇ ਵਿੱਚ 6 ਸ਼ਬਦ ਗਾਏ ਆ। ਮੈਂ ਉਹਦੀ ਸਵੇਰੇ ਇੰਟਰਵਿਊ ਸੁਣਦਾ ਪਿਆ ਸਾਂ, ਉਹਨਾਂ ਦਾ ਨਾਮ ਨਿਰਮਲ ਸਿੰਘ ਹੈ, ਸ਼ਾਇਦ ਪਦਮ ਸ਼੍ਰੀ ਵੀ ਮਿਲਿਆ ਉਹਨਾਂ ਨੂੰ। ਤਾਂ ਉਹਨੇ ਕਿਹਾ ਕਿ ਜਦੋਂ ਮੈਨੂੰ ਸਾਈਨ ਕਰਨ ਵਾਸਤੇ, ਮੈਨੂੰ ਇਸ ਫਿਲਮ ਨਾਲ ਜੋੜਨ ਵਾਸਤੇ ਪ੍ਰੋਡਿਊਸਰ ਆਇਆ, ਤਾਂ ਸਭ ਤੋਂ ਪਹਿਲਾਂ ਮੈਂ ਸ਼ਰਤ ਇਹੋ ਹੀ ਰੱਖੀ ਸੀਗੀ ਕਿ ਤੈਨੂੰ ਭਾਈ ਸਭ ਤੋਂ ਪਹਿਲਾਂ ਅਕਾਲ ਤਖ਼ਤ ਤੋਂ ਪ੍ਰਵਾਨਗੀ ਲੈਣੀ ਪਊਗੀ। ਉਹ ਕਹਿੰਦਾ ਕਿ ਮੈਂ ਨਾਲ ਗਿਆ ਸਾਂ, ਔਰ ਇੱਕ ਸੱਜਣ ਹੋਰ ਦਾ ਨਾਂ ਲਿਆ ਉਹਨੇ, ਕਹਿੰਦਾ ਕਿ ਅਸੀਂ ਦੋਨੇ ਹੀ ਨਾਲ ਸਾਂ, ਔਰ ਇਹ ਪ੍ਰੋਡਿਊਸਰ ਜਾ ਕੇ ਅਕਾਲ ਤਖ਼ਤ ਤੋਂ ਯਾਨੀ ਗਿਆਨੀ ਗੁਰਬਚਨ ਸਿੰਘ ਤੋਂ ਪ੍ਰਵਾਨਗੀ ਲੈ ਕੇ ਆਇਆ ਸੀ। ਔਰ ਦੂਜੀ ਚੀਜ਼ ਇਹੀ, ਗਿਆਨੀ ਗੁਰਬਚਨ ਸਿੰਘ ਪਹਿਲਾਂ ਪ੍ਰਸ਼ੰਸਾ ਪੱਤਰ ਜਾਰੀ ਕਰਦਾ,
ਫਿਰ ਉਸ ਪ੍ਰਸ਼ੰਸਾ ਪੱਤਰ ਨੂੰ ਆਪਣੀ ਆਦਤ ਦੇ ਮੁਤਾਬਕ ਖਾਰਜ ਕਰ ਦਿੰਦਾ। ਫਿਰ ਹੁਣ ਨਵਾਂ ਇਹ ਹੁਕਮਨਾਮਾ ਕਿ ਜੀ ਇਸ ਫਿਲਮ ਤੇ ਪੂਰਨ ਪਾਬੰਦੀ ਲਾਈ ਜਾਂਦੀ ਹੈ। ਹੁਣ ਰਾਜ ਕਰਮਵੀਰ ਸਿੰਘ ਜੀ, ਅਸੀਂ ਪਦਮਾਵਤੀ ਫਿਲਮ ਦੇ ਮਾਮਲੇ 'ਚ ਦੇਖ ਚੁੱਕੇ ਹਾਂ ਕਿ ਜਦੋਂ ਇਸ ਤਰ੍ਹਾਂ ਸੈਂਸਰ ਬੋਰਡ 'ਚੋਂ ਫਿਲਮ ਨਿਕਲ ਜਾਂਦੀ ਹੈ, ਕੋਈ ਆਪਣੇ ਪੱਧਰ ਤੇ ਕਿਵੇਂ ਰੋਕ ਸਕਦਾ? ਬਹੁਤ ਮੁਸ਼ਕਲ ਆ। ਕੋਰਟ ਵੀ ਨਹੀਂ ਰੋਕਦੀ, ਸੁਪਰੀਮ ਕੋਰਟ ਨੇ ਵੀ ਹੱਥ ਖੜੇ ਕਰ ਦਿੱਤੇ ਸਨ ਕਿ ਅਸੀਂ ਇਹ ਫਿਲਮ ਨਹੀਂ ਰੋਕ ਸਕਦੇ, ਕਿਉਂਕਿ ਸੈਂਸਰ ਬੋਰਡ ਦਾ ਕੰਮ ਆ। ਉਹਨਾਂ ਨੇ ਜਿਹੜੀ ਫਿਲਮ ਨੂੰ ਹਰੀ ਝੰਡੀ ਦੇ ਦਿੱਤੀ, ਗਾਹ ਵਿਖਾਉਣੀ ਨਾ ਵਿਖਾਉਣੀ ਸਟੇਟ ਸਬਜੈਕਟ ਆ। ਕਿਸੇ ਨੇ ਹਾਲਾਤ ਦੇ ਮੁਤਲਕ ਕੋਈ ਸੁਰੱਖਿਆ ਪ੍ਰਬੰਧ ਕਰਨੇ ਆ, ਉਹ ਸਟੇਟ ਸਬਜੈਕਟ ਹੈ, ਸਾਡਾ ਉਹਦੇ 'ਚ ਕੋਈ ਦਖਲ ਨਹੀਂ ਹੈ। ਸੋ ਸੁਪਰੀਮ ਕੋਰਟ ਨੇ ਉਦੋਂ ਸਭ ਕੁਝ ਸਾਫ਼ ਕੀਤਾ ਸੀਗਾ। ਪਰ ਗਿਆਨੀ ਗੁਰਬਚਨ ਸਿੰਘ ਹੋਰੀ ਹੁਣ ਆਪਣੀਆਂ ਕੀਤੀਆਂ ਤੇ ਪਰਦਾ ਪਾਉਂਦੇ ਪਏ ਆ। ਹੁਣ ਇਹ ਕਹਿੰਦੇ ਆ ਜੀ ਕਿ ਪੂਰਨ ਪਾਬੰਦੀ ਲਾਉਣ ਦੀ ਜ਼ਰੂਰਤ ਆ। ਯਾਨੀ ਉਹੀ ਗਿਆਨੀ ਗੁਰਬਚਨ ਸਿੰਘ ਜਿਹੜਾ ਇੱਕ ਵੇਲੇ ਪ੍ਰਸ਼ੰਸਾ ਪੱਤਰ ਲਿਖਦਾ, ਅੱਜ ਆਪਣੇ ਹੀ ਪ੍ਰਸ਼ੰਸਾ ਪੱਤਰ ਦੇ ਉਲਟ ਹੁਕਮਨਾਮਾ ਜਾਰੀ ਕਰ ਕਿ ਇਹ ਫਿਲਮ ਐਤਰਾਜ਼ ਹੋ ਗਿਆ। ਇੱਥੋਂ ਵੱਡੀ ਤੁਸੀਂ ਦੱਸੋ ਕਿ ਹਾਨੀ ਕੀ ਹੋਊਗੀ ਜੇ ਆਪਾਂ ਇਹ ਜਿਹੜੇ ਧਾਰਮਿਕ ਸੰਸਥਾਨ ਨੇ ਜਿਹੜੇ ਜਿਨ੍ਹਾਂ ਦੀ ਅਗਵਾਈ ਕਰਦੇ ਆ, ਜੇ ਉਹਨਾਂ ਦੇ ਅਕਸ ਦੀ ਗੱਲ ਕਰੀਏ, ਇਸ ਤੋਂ ਵੱਡੀ ਹੇਠੀ ਕੀ ਹੋਊਗੀ? ਇੱਕ ਪਹਿਲਾ ਮਾਫੀਨਾਮਾ ਉਹ ਸਰਸੇ ਵਾਲਿਆਂ ਦਾ, ਉਹ ਵੀ ਇਸੇ ਤਰ੍ਹਾਂ ਪਹਿਲਾ ਮਾਫੀਨਾਮਾ ਫਿਰ ਖਾਰਜਨਾਮਾ। ਇਹ ਕਰਦੇ ਕੀ ਪਏ? ਸਮਝ ਤੋਂ ਪਰੇ ਦੀ ਗੱਲ ਆ। ਆਹੀ ਗੱਲ ਸ਼੍ਰੋਮਣੀ ਕਮੇਟੀ ਦੀ ਵੀ ਢੁੱਕਦੀ ਆ। ਪਹਿਲਾਂ ਆਪਣੀ ਕਮੇਟੀ ਬਣਾਈ, ਫਿਰ ਉਹ ਸਬ ਕਮੇਟੀ, ਫਿਰ ਉਸ ਸਬ ਕਮੇਟੀ ਦੇ ਉਲਟ ਚਿੱਠੀਆਂ, ਫਿਰ ਚਿੱਠੀਆਂ ਖਾਰਜ ਕੀਤੀਆਂ, ਫਿਰ ਅੱਡ ਹੋਣ ਹੋਮ ਮਿਨਿਸਟਰੀ ਨੂੰ ਚਿੱਠੀਆਂ। ਸਮਝ ਤੋਂ ਪਰੇ ਆ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਉਧਰ ਇੱਕ ਹੋਰ ਜਥੇਦਾਰ ਬੈਠਾ ਪਟਨਾ ਸਾਹਿਬ, ਉਹ ਗਿਆਨੀ ਇਕਬਾਲ ਸਿੰਘ, ਉਹਨੇ ਇੱਕ ਹੋਰ ਸਿਆਪਾ ਪਾ ਦਿੱਤਾ। ਉਹਨੇ ਇਕੱਲੇ ਨਹੀਂ, ਇੱਕ ਬੰਦੇ ਨੇ 5 ਬੰਦਿਆਂ ਨੂੰ ਛੇਕ ਦਿੱਤਾ ਪੰਥ ਚੋਂ, ਇਕੱਲੇ ਨੇ। ਆਮ ਤੌਰ ਤੇ ਅਸੀਂ ਕੀ ਦੇਖਦੇ ਹਾਂ ਕਿ ਜਿਹੜੇ ਸਿੰਘ ਸਾਹਿਬਾਨ ਆ ਇਕੱਤਰਤਾ ਕਰਕੇ ਉਹ ਕਿਸੇ ਨੂੰ ਪੰਥ ਚੋਂ ਖਾਰਜ ਕਰਦੇ ਆ, ਉਹਨੇ ਚੱਕੀ ਮੋਹਰ ਤੇ ਲਾ ਕੇ ਇਕੱਲੇ ਨੂੰ ਕਹਿੰਦਾ ਲਓ ਵੀ ਤੁਸੀਂ ਪੰਥ ਚੋਂ ਖਾਰਜ। ਤੁਸੀਂ ਦਰਸ਼ਨ ਸਿੰਘ, ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਦਾ ਕੀਰਤਨ ਸੁਣਿਆ। ਉਹਨਾਂ ਦੇ ਵਿੱਚੋਂ ਇੱਕ ਬੰਦਾ ਕਹਿੰਦਾ ਮੈਂ ਕੋਰਟ 'ਚ ਚੱਲਿਆ, ਮੈਂ ਤੈਨੂੰ ਕੋਰਟ 'ਚ ਲੈ ਕੇ ਜਾਣਾ। ਕਹਿੰਦਾ ਮੈਂ ਤੇ ਅੱਜ ਤੱਕ ਉਹਦੀ ਸ਼ਕਲ ਨਹੀਂ ਵੇਖੀ, ਉਹ ਕੌਣ ਆ? ਤੂੰ ਗਈ ਜਾਂਦਾ। ਮੈਂ ਅਸੀਂ ਕੀਰਤਨ ਕਰਾਇਆ, ਕੀਰਤਨ ਸੁਣਿਆ, ਅਸੀਂ ਤੇ ਉਹਨੂੰ ਵੇਖਿਆ ਨਹੀਂ ਅੱਜ ਤੱਕ। ਸੋ ਉਹਨੇ ਬੰਦੇ ਨੇ ਸਾਫ਼ ਤੌਰ ਤੇ ਕਿਹਾ, ਕਲਕੱਤੇ ਦਾ ਕੋਈ ਸਿੱਖ ਆ, ਆਗੂ ਆ ਕੋਈ ਕਿਸੇ ਗੁਰਦੁਆਰਾ ਕਮੇਟੀ ਦਾ, ਉਹ ਕਹਿੰਦਾ ਮੈਂ ਤੈਨੂੰ ਗੁਰਦੁਆਰੇ ਤੋਂ ਹੁਣ ਮੈਂ ਤੈਨੂੰ ਕੋਰਟ ਤੱਕ ਲੈ ਕੇ ਜਾਣਾ, ਇਹ ਦੇਖ ਲਾ ਕਿ ਮੈਂ ਤੇ ਅੱਜ ਤੱਕ ਉਸ ਬੰਦੇ ਦੇ ਮੱਥੇ ਨਹੀਂ ਲੱਗਾ। ਤੂੰ ਕਹਿੰਦਾ ਕਿ ਇਹਨਾਂ ਨੇ ਕੀਰਤਨ ਕਰਵਾਇਆ। ਸੋ ਇੱਕ ਬੰਦਾ ਕੱਲਾ ਜਥੇਦਾਰ ਉਹ 5 ਜਾਣਿਆਂ ਨੂੰ ਛੇਕੀ ਜਾਂਦਾ, ਜਦ ਕਿ ਇਕੱਤਰਤਾ ਤੋਂ ਬਗੈਰ ਕਿਵੇਂ? ਸਮਝ ਤੋਂ ਪਰੇ ਕਿਸੇ ਦਾ ਪੱਖ ਸੁਣੇ ਤੋਂ ਬਗੈਰ ਕਿਵੇਂ? ਸੋ ਇਹ ਸਾਰਾ ਕੁਛ ਹੈ ਜਿਹੜਾ ਇਹ ਹੁਣ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਹੈ, ਕਿਉਂਕਿ ਬਹੁਤ ਵੱਡੇ ਪੱਧਰ ਤੇ ਵਿਆਪਕ ਵਿਰੋਧ ਹੋਣ ਡਿਆ ਨਾਨਕ ਸ਼ਾਹ ਫਕੀਰ ਫਿਲਮ ਦਾ। ਤਾਂ ਇਹਨਾਂ ਨੂੰ ਪਤਾ ਹੈ ਕਿ ਅੱਗੇ ਜਿਵੇਂ ਹੋਇਆ ਸੀ ਕਾਰਾਂ ਕੇ ਟਮਾਟਰ ਵੱਜਣ ਲੱਗ ਪਏ ਸਨ, ਤੇ ਕਿਤੇ ਹਾਲਾਤ ਫਿਰ ਉਸ ਤਰ੍ਹਾਂ ਦੇ ਨਾ ਹੋ ਜਾਣ। ਹੁਣ ਇਹਨਾਂ ਨੇ ਸਾਰਾ ਕੁਛ ਕੀਤਾ, ਪਰ ਬਾਜੀ ਇੱਕ ਵਾਰੀ ਇਹਨਾਂ ਦੇ ਹੱਥਾਂ ਚੋਂ ਹੁਣ ਨਿਕਲ ਚੁੱਕੀ ਆ। ਜੇ ਫਿਲਮ ਰੁਕੀ ਤੇ ਇਹਨਾਂ ਦੇ ਹੁਣ ਪੱਤਰਾਂ ਕਰਕੇ ਨਹੀਂ ਰੁਕਣੀ। ਫਿਲਮ ਜੇ ਰੁਕੀ ਤੇ ਦਸ਼ਮੇਸ਼ ਦੇ ਪੁੱਤਰਾਂ ਕਰਕੇ ਰੁਕੂ। ਜੇ ਉਹਨਾਂ ਨੇ ਵਿਰੋਧ ਕੀਤਾ, ਉਹਨਾਂ ਦੇ ਵਿਰੋਧ ਕਰਕੇ ਤੇ ਭਾਵੇਂ ਫਿਲਮ ਰੁਕ ਜਾਵੇ। ਜਿਹੜਾ ਇਹਨਾਂ ਨੇ ਕਰਨਾ ਸੀ ਉਹ ਕਰ ਦਿੱਤਾ। ਬਿਲਕੁਲ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਬਡੂੰਗਰ ਹੁਣਾਂ ਨੇ ਸਾਫ਼ ਕੀਤਾ, ਕਹਿੰਦੇ ਕਮੇਟੀ ਵਿੱਚ ਰਿਸ਼ਤੇਦਾਰ ਭਰਤੀ ਕਰਾਉਣ ਦੀ ਖੁੱਲ੍ਹ ਆ। ਚੰਗਾ ਹੋਇਆ ਆਪਾਂ ਨੂੰ ਵੇਲੇ ਨਾਲ ਪਤਾ ਲੱਗ ਗਿਆ। ਐਵੇਂ ਰੌਲਾ ਪਾਈ ਜਾਂਦੇ ਸੀ ਇਹ ਹੋ ਗਿਆ, ਉਹ ਹੋ ਗਿਆ, ਇਹ ਹੋ ਗਿਆ। ਯਾਨੀ ਇਹਦਾ ਮਤਲਬ ਆ ਕਿ ਜਿਹੜੇ ਦੋਸ਼ ਲੱਗਦੇ ਸਨ ਕਿ ਇਹਨਾਂ ਨੇ ਇੰਨੇ ਬੰਦੇ ਰਖਾਏ ਔਰ ਉਹਨਾਂ ਦੇ ਵਿੱਚ ਕਿਰਪਾਲ ਸਿੰਘ ਬਡੂੰਗਰ ਦਾ ਖੁਦ ਦਾ ਨਾਂ ਆਉਂਦਾ ਸੀਗਾ, ਤਾਂ ਉਹਦਾ ਮਤਲਬ ਹੈ ਕਿ ਉਹ ਜਿਹੜੇ ਨਾਂ ਆ ਰਹੇ ਸੀਗੇ ਉਹ ਸਹੀ ਸੀਗੇ। ਬਿਲਕੁਲ ਇਹ ਨਹੀਂ ਸੀ ਪਤਾ ਕਿ ਖੋਲਿਆ, ਪਰ ਇਹ ਖਬਰਾਂ ਸਹੀ ਸੀਗੀਆਂ ਕਿ ਰਿਸ਼ਤੇਦਾਰ ਰੱਖੇ ਜਾ ਰਹੇ ਆ। ਔਰ ਥੋੜੇ ਦਿਨ ਪਹਿਲਾਂ ਪਹਿਰੇਦਾਰ ਅਖਬਾਰ ਦੇ ਇੱਕ ਪੱਤਰਕਾਰ ਨੇ ਰਿਪੋਰਟ ਛਾਪੀ, ਉਹਦੇ ਦਫ਼ਤਰ ਤੱਕ ਕਮੇਟੀ ਵਾਲੇ ਪਹੁੰਚ ਗਏ ਕਿ ਤੈਨੂੰ ਕਿਹੜੇ ਸੋਰਸਸ ਰਾਹੀਂ ਪਤਾ ਲੱਗਦਾ, ਔਰ ਇੱਥੋਂ ਤੱਕ ਕਿ ਉਹਨਾਂ ਨੂੰ ਨੋਟਿਸ ਵੀ ਖਿਲਾਇਆ ਗਿਆ ਇਸ ਮਾਮਲੇ 'ਚ। ਤੇ ਹੁਣ ਕਹਿੰਦੇ ਆ ਕਿ ਇਹ ਤਾਂ ਖੋਲਿਆ ਜੀ ਬਡੂੰਗਰ ਸਾਹਿਬ, ਸਮਝ ਤੋਂ ਪਰੇ ਦੀ ਗੱਲ ਆ ਕਿ ਇਹ ਜੇ ਖੋਲਿਆ ਤੇ ਫੇਰ ਤੁਸੀਂ ਖੁੱਲ ਕੇ ਖੇਡਦੇ ਕਿਉਂ ਨਹੀਂ ਹੈ? ਤੁਸੀਂ ਖੁੱਲ ਕੇ ਖੇਡੋ ਨਾ, ਖੁੱਲ ਕੇ ਦੱਸੋ ਲੋਕਾਂ ਨੂੰ ਕਿ ਅਸੀਂ ਇੰਨੇ ਰੱਖੇ ਆ ਭਾਈ, ਔਰ ਸਾਡਾ ਹੱਕ ਆ। ਹੁਣ ਕਿਰਪਾਲ ਸਿੰਘ ਬਡੂੰਗਰ ਨੇ ਜਿਹੜੀ ਗੱਲ ਕਹੀ ਆ ਉਹ ਦੇਖਣ ਵਾਲੀ ਇਉਂ ਆ। ਉਹ ਕਹਿੰਦੇ ਆ ਕਿ 1985 ਦਾ ਜਿਹੜਾ ਗੁਰਦੁਆਰਾ ਐਕਟ ਸੀਗਾ, ਇਹਦੇ 'ਚ 1997 ਦੇ ਅੰਦਰ ਰੋਕ ਲਾਈ ਗਈ ਸੀਗੀ। ਇਸ ਤਰ੍ਹਾਂ ਦਾ ਕਾਇਦਾ ਕਾਨੂੰਨ ਬਣਾਇਆ ਗਿਆ ਸੀਗਾ ਕਿ ਜਿਹੜੇ ਅਹੁਦੇਦਾਰ ਹੈ
ਆਪਣੇ ਰਿਸ਼ਤੇਦਾਰਾਂ ਨੂੰ ਨਿਯੁਕਤ ਨਹੀਂ ਕਰ ਸਕਦੇ। ਪਰ ਉਹ ਕਹਿੰਦੇ ਆ ਕਿ 12 ਨਵੰਬਰ 2002 ਨੂੰ ਜਨਰਲ ਇਜਲਾਸ ਵਿੱਚ ਮਤਾ ਨੰਬਰ 15 ਆਈਟਮ ਨੰਬਰ 76 ਚ ਤਰਮੀਮ ਕਰ ਦਿੱਤੀ ਗਈ ਸੀ ਔਰ ਇਹ ਖੁੱਲ੍ਹ ਦਿੱਤੀ ਗਈ ਸੀ ਕਿ ਰਿਸ਼ਤੇਦਾਰ ਜਿਹੜੇ ਆ ਉਹ ਨਿਯੁਕਤ ਕੀਤੇ ਜਾ ਸਕਦੇ। ਹੁਣ ਉਹਨਾਂ ਨੇ ਸਾਰਾ ਕੁਛ ਹੈ ਜਿਹੜਾ ਉਹ ਲੱਭ ਕੇ ਲਿਆਂਦਾ, ਰਿਕਾਰਡ ਵੀ ਲੱਭ ਕੇ ਲਿਆਂਦਾ, ਕਿਉਂਕਿ ਆਪਾਂ ਪਿਛਲੀ ਦਫਾ ਜਦੋਂ ਇਹਨਾਂ ਨੇ ਬਿਆਨ ਦਿੱਤੇ ਸੀਗੇ ਤੇ ਇਹੋ ਹੀ ਸਵਾਲ ਉਠਾਇਆ ਸੀਗਾ ਕਿ ਇਹ ਗੱਲ ਖੋਲ ਕੇ ਦੱਸਣ ਕਿ ਅਸਲ ਦੇ ਵਿੱਚ ਕਹਾਣੀ ਕੀ ਹੈ। ਸੋ ਉਹਨਾਂ ਨੇ ਹੁਣ ਕੱਲੀ ਗੱਲ ਖੋਲ ਦਿੱਤੀ ਆ ਕਿ ਦੇਖੋ ਭਾਈ ਅਸੀਂ ਸੋਧ ਹੀ ਕਰ ਦਿੱਤੀ ਸੀਗੀ, ਯਾਨੀ ਕੰਮ ਹੀ ਸਿੱਧਾ ਕਰ ਦਿੱਤਾ ਸੀਗਾ ਕਿ ਜਿਹੜਾ ਮਰਜ਼ੀ ਬੰਦੇ ਰੱਖੀ ਜਾਵੇ। ਔਰ ਇਹ ਗੱਲਾਂ ਜਿਹੜੀਆਂ ਨੇ ਇਹ ਹੁਣ 2002 ਦੀਆਂ ਦੱਸੀ ਜਾਂਦੇ ਆ। ਪਰ ਬਾਲਾਸਰ ਦੇ ਵਿੱਚ ਇੱਕ ਵਾਰੀ ਦੱਸਦੇ ਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ SGPC ਦੇ ਮੈਂਬਰ ਉੱਥੇ ਇਕੱਠੇ ਕੀਤੇ ਸਨ ਤੇ ਉਦੋਂ ਵੀ 5 ਮੈਂਬਰ, ਇੱਕ ਬੰਦੇ ਨੂੰ 5 ਮੈਂਬਰ ਨਿਯੁਕਤ ਕਰਨ ਲਈ ਖੁੱਲ੍ਹ ਦਿੱਤੀ ਗਈ ਸੀਗੀ, ਆਫਰ ਦਿੱਤੀ ਗਈ ਸੀ, ਡੀਲ ਕੀਤੀ ਗਈ ਸੀਗੀ ਕਿ ਸਾਡੀ ਸਪੋਰਟ ਕਰੋ, ਕਿਉਂਕਿ ਤੁਹਾਨੂੰ ਯਾਦ ਹੋਣਾ ਉਦੋਂ ਥੋੜਾ ਸਾ ਬਾਗੀ ਹੋ ਗਏ ਸੀਗੇ। ਤਾਂ ਉਦੋਂ ਇਹ ਆਫਰ ਕੀਤੀ ਗਈ ਸੀਗੀ, ਡੀਲ ਹੋਈ ਸੀਗੀ ਕਿ 5 ਬੰਦੇ ਕੋਈ ਵੀ ਤੁਸੀਂ ਨਿਯੁਕਤ ਕਰਾ ਸਕਦੇ, 5 ਮੈਂਬਰ ਤੁਹਾਨੂੰ ਦਿੱਤੇ, ਇੱਕ SGPC ਮੈਂਬਰ ਨੂੰ। ਤਾਂ ਇਹਦਾ ਮਤਲਬ ਹੈ ਕਿ ਸੋਧ ਜਿਹੜੀ 2002 ਚ ਹੁੰਦੀ ਹੈ, ਪਰ ਇਹ ਕੰਮ ਤੇ ਪਹਿਲਾਂ ਹੀ ਚੱਲਦਾ ਸੀਗਾ ਨਾ। ਔਰ ਇਹਨਾਂ ਦੀ ਗੱਲ ਜਿਹੜੀ ਹੈ ਉਹ ਆਪਾ ਵਿਰੋਧੀ ਇਸ ਕਰਕੇ ਵੀ ਹੈ ਕਿਉਂਕਿ ਇਹਨਾਂ ਨੇ ਬਡੂੰਗਰ ਸਾਹਿਬ ਹੋਰਾਂ ਨੇ ਟੌੜਾ ਦੇ ਕਾਰਜਕਾਲ ਦੀਆਂ ਨਿਯੁਕਤੀਆਂ ਤੇ ਵੀ ਸਵਾਲ ਚੁੱਕਿਆ ਕਿ ਉਹ ਨਿਯੁਕਤੀਆਂ ਜਿਹੜੀਆਂ ਉਹ ਵੀ ਜਾਂਚ ਪੜਤਾਲ ਦਾ ਵਿਸ਼ਾ। ਤੇ ਜੇ ਇਹਨਾਂ ਨੇ 2002 ਚ ਤਰਮੀਮ ਕੀਤੀ ਹੈ ਤਾਂ ਮਤਲਬ ਜੇ ਉਹ ਸਵਾਲ ਉਠਾਉਂਦੇ ਪਏ ਨਿਯੁਕਤੀਆਂ ਤੇ ਤਾਂ ਫਿਰ ਉਹ ਨਿਯੁਕਤੀਆਂ ਕਿਤੇ ਨਾ ਕਿਤੇ ਉਦੋਂ ਗਲਤ ਹੁੰਦੀਆਂ ਰਹੀਆਂ ਇਹਨਾਂ ਦੇ ਕਹਿਣ ਦੇ ਮੁਤਾਬਕ, ਯਾਨੀ ਕੰਮ ਤੇ ਪਿੱਛੋਂ ਤੁਰਦਾ ਆ। ਤਾਂ ਇਹੀ ਚੀਜ਼ਾਂ ਨੇ ਮੇਰੇ ਖਿਆਲ ਦੇ ਨਾਲ ਜੋ ਇਹਨਾਂ ਦਾ ਕਾਇਦਾ ਕਾਨੂੰਨ ਆ, ਇਹੀ ਚੀਜ਼ਾਂ ਨੇ ਕਿ ਇੱਕ ਦੁਆਬੇ ਦੇ ਵਿੱਚੋਂ ਐਸਾ ਸੱਜਣ ਵੀ ਸਾਡੇ ਸਾਹਮਣੇ ਪ੍ਰਗਟ ਹੋਇਆ ਜਿਹਦੇ ਬਾਰੇ ਕਿਹਾ ਗਿਆ ਕਿ ਉਹ ਦੁਆਬੇ ਦੇ ਇੱਕ ਕਾਲਜ ਦੇ ਵਿੱਚ ਐਸੀ ਚੇਅਰ ਤੇ ਬੈਠਾ ਹੈ ਜਿਹੜੀ ਵਿਧੀ ਵਿਧਾਨ ਦੇ ਵਿੱਚ ਹੈ ਹੀ ਨਹੀਂ। SGPC ਦੇ ਵਿਧੀ ਵਿਧਾਨ ਦੇ ਵਿੱਚ, ਯਾਨੀ ਜਿਹੜਾ ਇਹਨਾਂ ਦਾ ਸਿੱਖਿਆ ਵਾਲਾ ਸਿਸਟਮ ਆ ਉਹਦੇ ਵਿੱਚ ਉਹ ਚੇਅਰ ਹੈ ਹੀ ਨਹੀਂ ਗੀ, ਪਰ ਉਹ ਬੈਠਾ ਉਹਦੇ ਲੱਖਾਂ ਰੁਪਈਏ ਤਨਖਾਹ ਲਈ ਜਾਂਦਾ ਕਿਉਂਕਿ ਪਹਿਲਾਂ ਉਹਦਾ ਬਾਪ ਕਮੇਟੀ ਦੇ ਵਿੱਚ ਧੜੱਲੇਦਾਰ ਅਹੁਦੇਦਾਰ ਸੀਗਾ। ਅੱਜ ਕੱਲ੍ਹ ਉਹਦੀ ਸੁਪਤਨੀ ਹੈ ਜਿਹੜੀ ਉਹ ਸੇਵਾ ਕਰਦੀ ਪਈ ਹੈ ਪੰਥ ਦੀ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਨਿਯੁਕਤੀਆਂ ਹੁਣ ਇਹ ਤੇ ਕਹਿੰਦੇ ਆ ਕਿ ਖੁੱਲਿਆ, ਪਰ ਜਿਹੜੇ SGPC ਮੈਂਬਰ ਆਪਣੇ ਬੰਦੇ ਲਵਾ ਕੇ ਉਹਨਾਂ ਤੋਂ ਵੋਟਾਂ ਲੈਂਦੇ ਸੀਗੇ ਜਾਂ ਲੈਣਗੇ ਅੱਗੇ ਜਾ ਕੇ, ਹੁਣ ਉਹਨਾਂ ਦੇ ਬੰਦੇ ਜਿਹੜੇ ਨਿਯੁਕਤੀ ਤੋਂ ਫਾਰਗ ਕੀਤੇ ਗਏ ਆ ਉਹ ਫਿਰ ਕਿਉਂ ਨਹੀਂ ਬੋਲਦੇ? ਉਹਨਾਂ ਕਿਉਂ ਨਹੀਂ ਵਿਰੋਧ ਕੀਤਾ ਕਿ ਭਾਈ ਇਹ ਤੇ ਖੋਲਿਆ, ਅਸੀਂ ਰਿਸ਼ਤੇਦਾਰ ਆਪਣੇ ਰਖਾ ਸਕਦੇ ਹਾਂ। ਤਾਂ ਦੂਜੀ ਚੀਜ਼ ਇੱਕ ਇਹ ਵੀ ਆ ਕਿ ਫਿਰ ਇਸ ਮਾਮਲੇ ਨੂੰ ਤੇ ਕੋਰਟ ਦੇ ਵਿੱਚ ਚੈਲੰਜ ਕੀਤਾ ਜਾ ਸਕਦਾ। ਬਡੂੰਗਰ ਸਾਹਿਬ ਲੋਕਾਂ ਨੂੰ ਦੱਸਦੇ ਪਏ, ਲੋਕਾਂ ਨੂੰ ਸਫਾਈ ਦਿੰਦੇ ਪਏ ਆ, ਇਹ ਸਲਾਹ ਉਹਨਾਂ ਮੁਲਾਜ਼ਮਾਂ ਨੂੰ ਦੇਣ ਜਿਨ੍ਹਾਂ ਮੁਲਾਜ਼ਮਾਂ ਨੂੰ ਇਹਨਾਂ ਨੇ ਭਰਤੀ ਕੀਤਾ ਸੀਗਾ ਕਿ ਭਾਈ ਆਹ ਰਸਤਾ ਹੈ, ਤੁਸੀਂ ਆਹ ਰਸਤਾ ਅਖਤਿਆਰ ਕਰੋ, ਕਿਉਂਕਿ ਉਹਦੇ ਧਰਨਿਆਂ ਤੇ ਬੈਠੇ ਆ, ਉਹ ਤੇ ਪਿੱਟਣ ਡਏ ਆ ਕਿ ਅਸੀਂ ਹੁਣ ਰੋਟੀ ਕਿੱਥੋਂ ਖਾਈਏ। ਕੁਛ ਤੇ ਇਹੋ ਜਿਹੇ ਕਹਿਣ ਡਏ ਆ, ਉਹ ਕਹਿੰਦੇ ਕਿ ਅਸੀਂ ਤੇ ਮਾਇਆ ਵੀ ਭੇਟ ਕੀਤੀ ਸੀ ਇਹਨਾਂ ਨੂੰ, ਜਥੇਦਾਰਾਂ ਨੂੰ, ਇੱਥੋਂ ਤੱਕ ਪਹੁੰਚ ਚੱਲੇ, ਸਾਡਾ ਨਾ ਮਾਇਆ ਮਿਲੀ ਨਾ ਰਾਮ। ਉਹ ਕਹਿੰਦੇ ਦੁਬਦਾ ਦੇ ਵਿੱਚ ਅਸੀਂ ਤੇ ਦੋਵੇਂ ਪਾਸੇ ਰਹਿ ਗਏ, ਅਸੀਂ ਦੋਵਾਂ ਪਾਸਿਆਂ ਤੋਂ ਗੱਡੀ 'ਚ ਰਹਿ ਗਏ। ਸੋ ਫਿਰ ਇਹਨਾਂ ਨੂੰ ਸਲਾਹ ਦੇਣੀ ਚਾਹੀਦੀ ਆ ਬਡੂੰਗਰ ਸਾਹਿਬ ਨੂੰ ਕਿ ਭਾਈ ਕੋਰਟ ਵਾਲਾ ਰਸਤਾ ਅਖਤਿਆਰ ਕਰ ਲਓ, ਕਿਉਂਕਿ ਕਾਨੂੰਨਨ ਤੌਰ ਤੇ ਜੇ ਤੁਸੀਂ ਕਿਸੇ ਦੇ ਮੈਂਬਰ ਦੇ ਭਤੀਜੇ ਹੋ ਜਾਂ ਪੁੱਤ ਹੋ ਤਾਂ ਕੋਈ ਪਰਵਾਹ ਨਾ ਕਰੋ, ਕੋਰਟ ਨੇ ਬਹਾਲ ਕਰ ਦੇਣਾ ਤੁਹਾਨੂੰ, ਕਿਉਂਕਿ ਇਹ ਅਸੀਂ ਮੱਧ ਹੀ ਰੱਖ ਦਿੱਤੀ ਆ ਕਿ ਜਿੰਨੇ ਮਰਜ਼ੀ ਰਿਸ਼ਤੇਦਾਰ ਤੁਸੀਂ ਭਰਤੀ ਕਰਾ ਸਕਦੇ ਹੋ। ਜੀ ਜੀ। ਅਗਲੀ ਮਿੰਟ ਜੇ ਗੱਲ ਕਰੀਏ ਅਕਾਲੀ ਦਲ ਦੀ ਸ਼੍ਰੀ ਅਨੰਦਪੁਰ ਸਾਹਿਬ ਦੀ ਸੀਟ ਦੇ ਉੱਤੇ ਕਹਿੰਦੇ ਭਾਜਪਾ ਦਾ ਦਾਅਵਾ। ਦੇਖੋ ਹਲਚਲ ਸ਼ੁਰੂ ਹੋ ਗਈ ਆ 2019 ਦੀ। ਅੱਜ ਟ੍ਰਿਬਿਊਨ ਵਾਲਿਆਂ ਨੇ ਇੱਕ ਖਬਰ ਛਾਪੀ ਆ ਪਹਿਲੇ ਪੰਨੇ ਤੇ, ਉਹ ਕਹਿੰਦੇ ਆ ਕਿ ਭਗਵੰਤ ਮਾਨ ਬਠਿੰਡੇ ਜਾ ਕੇ ਕਿਕਲੀ ਪਾਉਣ ਨੂੰ ਫਿਰਦਾ। ਇਹ ਇੱਕ ਬੜੀ ਵੱਡੀ ਖਬਰ ਹੈ ਆਪਣੇ ਆਪ ਦੇ ਵਿੱਚ। ਤਾਂ ਇਹਦਾ ਮਤਲਬ ਹੈ ਕਿ ਸਿਆਸੀ ਸਰਗਰਮੀ ਸ਼ੁਰੂ ਹੋ ਗਈ, ਕਿਉਂਕਿ ਭਗਵੰਤ ਮਾਨ ਨੂੰ ਜਦੋਂ ਪੁੱਛਿਆ ਪੱਤਰਕਾਰ ਨੇ ਕਿ ਮਾਨ ਸਾਹਿਬ ਕਿਵੇਂ ਇੱਧਰ ਨੂੰ ਕਿਕਲੀ ਪਾਓਗੇ, ਤੇ ਕਹਿੰਦਾ ਦੇਖੋ ਜੀ ਆਪਣਾ ਪਹਿਲਾ ਪਿਆਰ ਤੇ ਹੈਗਾ ਸੰਗਰੂਰ, ਪਰ ਦਾਣਾ ਪਾਣੀ ਜਿੱਥੇ ਲਿਖਿਆ ਹੁੰਦਾ ਖਿੱਚ ਕੇ ਲੈ ਜਾਂਦਾ। ਇਹਦਾ ਮਤਲਬ ਆ ਕਿ ਉਹ ਵੀ ਖੰਡਨ ਨਹੀਂ ਕਰਦੇ ਪਏ। ਤੇ ਆਹੀ ਸਵਾਲ ਬੀਬਾ ਬਾਦਲ ਨੂੰ ਕੀਤਾ ਸੀ ਇੱਕ ਪੱਤਰਕਾਰ ਦੇ ਬੁਲਾਡੇ ਦੇ ਵਿੱਚ ਕਿ ਬੀਬਾ ਜੀ ਤੁਹਾਡੇ ਬਾਰੇ ਚਰਚੇ ਛਿੜਦੇ ਆ ਕਿ ਤੁਸੀਂ ਐਤਕਾਂ ਫਿਰੋਜ਼ਪੁਰ ਤੋਂ ਚੋਣ ਲੜਨੀ ਹੈ। ਤੇ ਉਹ ਬੀਬੀ ਵੀ ਬਣਾ ਸਵਾਰ ਕੇ ਉਹ ਕਹਿੰਦੀ ਜੀ ਦੇਖੋ ਮੇਰਾ ਤਾਂ ਇਲਾਕਾ ਇਹੋ ਹੀ ਆ, ਮੇਰਾ ਤਾਂ ਪਹਿਲ ਦੇ ਆਧਾਰ ਤੇ ਇੱਥੇ ਜੀ ਕਰਦਾ ਕੰਮ ਕਰਨ ਨੂੰ, ਬਾਕੀ ਦਾਣਾ ਪਾਣੀ ਜਿੱਥੇ ਖੜੂਗਾ ਉੱਥੇ ਚਲੇ ਚੱਲਾਂਗੇ। ਮਤਲਬ
ਸਾਰਾ ਕੁਝ ਖੁੱਲਾ। ਸੋ ਇੱਥੇ ਇੱਕ ਚਰਚਾ ਜਿਹੜੀ ਬਠਿੰਡੇ ਨੂੰ ਲੈ ਕੇ ਹੋ ਰਹੀ ਸੀਗੀ, ਅੱਜ ਦੇ ਦਿਨ 'ਚ ਦੂਸਰੀ ਚਰਚਾ ਅਨੰਦਪੁਰ ਸੀਟ ਦੀ ਹੋਣ ਲੱਗ ਪਈ ਆ। ਅਨੰਦਪੁਰ ਸਾਹਿਬ ਦੀ ਸੀਟ ਦਾ ਕੀ ਮਸਲਾ ਹੈ? ਉਹਦੇ ਤੇ ਦੇਖੋ ਅਚਾਨਕ ਇੱਕ ਸੁਭਾਸ਼ ਸ਼ਰਮਾ ਨਾਂ ਦੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਹਲਚਲ ਵਧਾ ਦਿੱਤੀ ਆ। ਹਲਚਲ ਇਉਂ ਵਧਾ ਦਿੱਤੀ ਆ ਕਿ ਉਹਨੇ ਇੱਕ ਫੇਸਬੁੱਕ ਤੇ ID ਬਣਾ ਲਈ ਲੋਕ ਸਭਾ ਅਨੰਦਪੁਰ ਸਾਹਿਬ ਦੇ ਨਾਂ ਤੋਂ, ਔਰ ਇਸ ਤੋਂ ਇਲਾਵਾ ਅਚਾਨਕ ਦੱਸਦੇ ਆ ਕਿ ਬੰਦੇ ਜੋੜਨ ਦਾ ਕੰਮ ਸ਼ੁਰੂ ਕਰ ਦਿੱਤਾ, ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਇਹ ਅਕਾਲੀ ਦਲ ਦੇ ਕੋਟੇ ਦੀ ਸੀਟ ਆ। ਅਚਾਨਕ ਉੱਥੇ ਭਾਰਤੀ ਜਨਤਾ ਪਾਰਟੀ ਦੇ ਕਿਸੇ ਲੀਡਰ ਵੱਲੋਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਢ ਦੇਣੀਆਂ ਆਪਣੇ ਆਪ ਦੇ ਵਿੱਚ ਫਿਰ ਚਰਚਾ ਦਾ ਵਿਸ਼ਾ ਤਾਂ ਬਣੂਗਾ ਹੀ ਬਣੂਗਾ। ਹੁਣ ਪ੍ਰੇਮ ਸਿੰਘ ਚੰਦੂਮਾਜਰਾ ਤਾਂ ਕਹਿੰਦੇ ਜੀ ਦੇਖੋ ਹਰੇਕ ਦਾ ਹੱਕ ਆ ਟਿਕਟ ਤੇ ਦਾਅਵੇਦਾਰੀ ਜਤਾਉਣੀ ਜਾਂ ਸਰਗਰਮੀਆਂ ਕਰਨੀਆਂ, ਕੌਣ ਕਿਸੇ ਨੂੰ ਰੋਕ ਸਕਦਾ, ਪਰ ਅੰਤਮ ਫੈਸਲਾ ਤੇ ਪਾਰਟੀਆਂ ਨੇ ਕਰਨਾ। ਪਰ ਪਾਰਟੀਆਂ ਦਾ ਐਤਕੀ ਫੈਸਲਾ ਕਿਹੋ ਜਿਹਾ ਹੋਊਗਾ, ਉਹਦੇ ਥੋੜੇ ਜਿਹੇ ਸੰਕੇਤ ਮਿਲਦੇ ਪਏ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆਮ ਤੌਰ ਤੇ 3 ਕੁ ਸੀਟਾਂ ਲੈਂਦੀ ਆ 13 ਦੇ ਵਿੱਚੋਂ, ਐਤਕੀ ਉਹ ਦੱਸਦੇ ਆ ਕਿ ਅਕਾਲੀਆਂ ਤੋਂ 5-6 ਬਣਾਉਣਗੇ ਘੱਟੋ ਘੱਟ। ਸ਼ਾਇਦ ਇਹੀ ਕਾਰਨ ਆ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਸੀਟ ਤੇ ਪਹਿਲਾਂ ਹੀ ਅਗੇਤੀਆਂ ਹੀ ਸਰਗਰਮੀਆਂ ਸ਼ੁਰੂ ਹੋ ਗਈਆਂ। ਔਰ ਇਹਦੇ ਵਿੱਚ ਇਹ ਆ ਕਿ ਅਨੰਦਪੁਰ ਸਾਹਿਬ ਤੇ ਤੁਹਾਨੂੰ ਪਤਾ ਹੀ ਆ ਪ੍ਰੇਮ ਸਿੰਘ ਚੰਦੂਮਾਜਰਾ ਦੀ ਜਿੱਤ ਜਿਹੜੀ ਹੈ ਉਹ ਰਵਨੀਤ ਬਿੱਟੂ ਤੋਂ ਬਾਅਦ ਹੋਈ ਸੀ। ਜਾਂਦੀ ਇੱਕ ਵਾਰੀ ਕਾਂਗਰਸ ਦੀ ਸੀਟ ਰਹੀ, ਇੱਕ ਵਾਰੀ ਉਹ ਇਹਨਾਂ ਕੋਲ ਆ ਗਈ ਅਕਾਲੀਆਂ ਕੋਲ। ਜਾਂਦੀ ਕਿਸੇ ਦੀ ਵੀ ਉਹ ਪਰੰਪਰਾਗਤ ਸੀਟ ਨਹੀਂ ਹੈਗੀ। ਤਾਂ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਕਿ ਇੱਥੇ ਸਾਡਾ ਆਧਾਰ ਹੈਗਾ, ਅਸੀਂ ਇਹ ਸੀਟ ਕੱਢ ਸਕਦੇ ਹਾਂ। ਸੋ ਉਹਨਾਂ ਨੇ ਗਤੀਵਿਧੀਆਂ ਵਿੱਢ ਦਿੱਤੀਆਂ। ਪਰ ਮੈਨੂੰ ਇਹ ਲੱਗਦਾ ਕਿ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਥੋੜਾ ਜਿਹਾ ਸੇਕ ਲਾਇਆ ਜਾ ਰਿਹਾ। ਤੁਹਾਨੂੰ ਯਾਦ ਹੋਣਾ ਥੋੜਾ ਸਮਾਂ ਪਹਿਲਾਂ ਜੇ ਪਿੱਛੇ ਜਾਈਏ, ਜਿੱਦਣ ਇਹਨਾਂ ਦੇ ਮਿਨਿਸਟਰ ਨੇ ਉਹਨਾਂ ਦਾ ਨਾਮ ਹੈ ਸ਼ਾਇਦ ਅਨੰਤ ਕੁਮਾਰ, ਜਿਹੜੇ ਸੰਸਦੀ ਕਾਰਵਾਈ ਦੇ ਮੰਤਰੀ ਆ, ਉਹਨੇ ਕਿਹਾ ਸੀਗਾ ਕਿ ਸਾਡੇ ਅਲਾਇੰਸ ਦਾ ਕੋਈ ਵੀ ਮੈਂਬਰ ਪਾਰਲੀਮੈਂਟ 23 ਦਿਨਾਂ ਦਾ ਪਤਾ ਨਹੀਂ ਲਊਗਾ, ਕਿਉਂਕਿ ਅਸੀਂ ਤੇ ਦੇਸ਼ ਦਾ ਪਤਾ ਭੰਨ ਦਿੱਤਾ, ਇੱਕ ਦਿਨ ਵੀ ਕੰਮ ਨਹੀਂ ਕੀਤਾ, ਸੋ ਅਸੀਂ ਪੱਤੇ ਨਹੀਂ ਲਵਾਂਗੇ। ਤਾਂ ਉਦੋਂ ਹੋਇਆ ਕੀ ਸੀਗਾ ਕਿ ਸਭ ਤੋਂ ਪਹਿਲਾਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਵਿਰੋਧ ਕੀਤਾ ਸੀਗਾ। ਚੰਦੂਮਾਜਰਾ ਨੇ ਕਿਹਾ ਸੀਗਾ ਲਓ ਦੱਸੋ ਜੀ, ਸਾਨੂੰ ਤੇ ਇਹ ਤਾਂ ਪੁੱਛਿਆ ਵੀ ਨਹੀਂ, ਇਹ ਕਿਹੜੀ ਗੱਲ ਹੋਈ? ਜੇ ਪੱਤੇ ਇਸ ਤਰ੍ਹਾਂ ਛੱਡਦੇ ਕਾਹਨੂੰ ਆ ਜਿਹੜੇ ਇਰਾਕ ਤਰਾਸਦੀ ਦੇ ਵਿਕਟਮ ਪਰਿਵਾਰ ਆ ਇਹਨਾਂ ਨੂੰ ਦੇ ਦਿੱਤੇ ਜਾਣ। ਸਭ ਤੋਂ ਪਹਿਲਾਂ ਵਿਰੋਧ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ ਸੀ। ਉਸ ਤੋਂ ਬਾਅਦ ਹੀ ਆਹ ਦੇਖ ਲਓ ਹੁਣ ਸਰਗਰਮੀਆਂ ਜਿਹੜੀਆਂ ਸ਼ੁਰੂ ਹੋ ਗਈਆਂ। ਸੋ ਕਿਤੇ ਨਾ ਕਿਤੇ ਜਿਹੜਾ ਇਹਨਾਂ ਦਾ ਰਿਸ਼ਤਾ ਹੈ ਨਾ ਭਾਰਤੀ ਜਨਤਾ ਪਾਰਟੀ ਦਾ, ਉਹ ਮਜਬੂਰੀਆਂ 'ਚ ਖਿੱਚਾ ਧੋ ਵਾਲਾ, ਇੱਕ ਦੂਜੇ ਨਾਲ ਘੜੀਸੀ ਜਾਂਦੇ ਆ, ਉਹ ਬਿੰਡੀ ਛੱਡ ਨਹੀਂ ਸਕਦੇ। ਉਹ ਜਿਵੇਂ ਰੱਸਾ ਕੱਚੀ 'ਚ ਹੁੰਦਾ ਨਾ, ਇੱਕ ਅਗਲੇ ਨੇ ਮੋਹਰਲੇ ਨੇ ਬਿੰਡੀ ਪਾਈ ਹੁੰਦੀ ਆ, ਉਹ ਜਿੰਨਾ ਮਰਜ਼ੀ ਉਹਦਾ ਢਿੱਡ ਘੁੱਟਿਆ ਜਾਵੇ, ਵੱਖੀ ਘੁੱਟੀ ਜਾਵੇ, ਉਹ ਵਿਚਾਰਾ ਛੱਡ ਨਹੀਂ ਸਕਦਾ, ਕਿਉਂਕਿ ਉਹ ਛੱਡਦਾ ਤੇ ਬਿਲਕੁਲ ਉਹ ਘੜੀਸਿਆ ਜਾਊਗਾ। ਉਹ ਪੈਰ ਅੜਾਉਣ ਦਾ ਯਤਨ ਕੀਤਾ ਜਾਂਦਾ। ਇਹ ਦੋਨੇ ਹੁਣ ਪੈਰ ਅੜਾ ਕੇ ਜੇ ਚੱਲਦੇ ਪਏ ਆ, ਅੰਦਰਲੀ ਜਿਹੜੀ ਇਹਨਾਂ ਦੀ ਉਹ ਟਿਊਨਿੰਗ ਸੀ ਪਹਿਲੀ ਜਾਂ ਇਹਨਾਂ ਦੀ ਜਿਹੜੀ ਉਹ ਸਾਂਝ ਸੀਗੀ, ਉਹ ਤੇ ਹੁਣ ਖੁਰਦਰੀ ਜੀ ਹੋ ਗਈ ਜਾਪਦੀ ਆ। ਕਿਉਂਕਿ ਕਾਫੀ ਮਾਮਲੇ 'ਚ ਤੁਸੀਂ ਦੇਖਿਆ ਹੋਣਾ, ਚਾਹੇ ਉਹ ਮਜੀਠੀਆ ਸਾਹਿਬ ਵਾਲੇ ਮਾਮਲੇ 'ਚ ਜਦੋਂ ਕਾਲਜ ਦਾ ਨਾਮ ਬਦਲਿਆ ਗਿਆ, ਫਿਰ ਮਨਜੀਤ ਸਿੰਘ ਜੀਕੇ ਨੇ ਜਿਸ ਤਰੀਕੇ ਨਾਲ ਉੱਥੇ ਹਮਲੇ ਬੋਲੇ ਸੀਗੇ, ਜਦੋਂ ਜਸਪਾਲ ਅਟਵਾਲ ਦਾ ਮਾਮਲਾ ਚੱਲਿਆ ਸੀਗਾ, ਫਿਰ ਇਹਨਾਂ ਨੇ ਜਿਸ ਤਰੀਕੇ ਨਾਲ ਅਸੈਂਬਲੀ ਦੇ ਮੂਹਰੇ ਕਾਂਗਰਸੀਆਂ ਨਾਲ ਖੜ ਕੇ ਪ੍ਰੋਟੈਸਟ ਕੀਤਾ, ਇਹਨਾਂ ਦੇ 2 ਮੈਂਬਰ ਪਾਰਲੀਮੈਂਟ ਨੇ। ਤਾਂ ਇਹ ਤੋਂ ਕਿਤੇ ਨਾ ਕਿਤੇ ਲੱਗਦਾ ਇਹੋ ਹੀ ਆ ਕਿ ਅਕਾਲੀ ਤੇ ਜਿਹੜੇ ਭਾਜਪਾ ਵਾਲੇ ਆ ਆਪੋ ਵਿੱਚ ਦੀ ਇੱਕ ਦੌੜ ਰਹੇ ਆ ਕਿ ਕਿਹੜਾ ਵੱਧ ਕਿਸੇ ਨੂੰ ਦਬਾਅ ਹੇਠ ਲਿਆਉਂਦਾ। ਉਹ ਸਮਝਦੇ ਆ ਕਿ ਅਸੀਂ ਤੁਹਾਡੇ ਕਰਕੇ ਹਾਰੇ ਆ, ਉਹ ਸਮਝਦੇ ਕਿ ਤੇਰੇ ਕਰਕੇ ਵਿੜਾ ਬੈਠਾ। ਤਾਂ ਇਹ ਇੱਕ ਦੂਜੇ ਤੇ ਦਬਾਅ ਪਾਉਣ ਦੀ ਰਣਨੀਤੀ ਆ। ਦੇਖੋ ਕਿ ਕੀ ਬਣਦਾ। ਇਹਨਾਂ ਦੇ ਰਿਸ਼ਤੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ। ਕਈ ਵਾਰ ਤਲਾਕ ਤੇ ਵੀ ਪਹੁੰਚ ਜਾਂਦੇ ਆ ਤੇ ਕਈ ਵਾਰ ਫਿਰ ਮੁੜ ਕੇ ਇਹ ਘੁੱਟ ਕੇ ਗਲਵੱਕੜੀਆਂ ਵੀ ਪਾਉਣ ਲੱਗ ਜਾਂਦੇ ਆ। ਸੋ ਭਵਿੱਖਬਾਣੀ ਕੋਈ ਨਹੀਂ ਕੀਤੀ ਜਾ ਸਕਦੀ, ਪਰ ਇੱਕ ਦੂਜੇ ਤੇ ਦਬਾਅ ਜ਼ਰੂਰ ਬਣਾਇਆ ਜਾ ਰਿਹਾ। ਜੀ ਜੀ। ਅਗਲੀ ਗੱਲ ਕਰੀਏ, ਕਾਂਗਰਸੀ ਵਿਧਾਇਕ ਨੇ ਸਬ ਕਮੇਟੀ ਨੂੰ ਚਿੱਠੀ ਲਿਖ ਕੇ ਸਸਤੀ ਰੇਤਾ ਦੇਣ ਦੀ ਗੁਹਾਰ ਲਾਈ। ਦੇਖੋ ਸ਼ੁਕਰੀਆ ਕਰਨਾ ਬਣਦਾ, ਕੋਈ ਕਾਂਗਰਸ ਦੇ ਵਿੱਚ ਹੋ ਕੇ ਲੋਕਾਂ ਬਾਰੇ ਵੀ ਸੋਚਦਾ ਪਿਆ। ਇਹ ਹੈਗਾ ਫਿਰੋਜ਼ਪੁਰ ਸ਼ਹਿਰੀ ਦਾ ਕਾਂਗਰਸੀ ਵਿਧਾਇਕ ਹੈ ਪਰਮਿੰਦਰ ਸਿੰਘ ਪਿੰਕੀ। ਵੈਸੇ ਇਹਦੀ ਇੱਕ ਖਾਸੀਅਤ ਆ, ਇਹ ਬੰਦਾ ਬੋਲਦਾ ਰਹਿੰਦਾ, ਜਗਮੀਤ ਬਰਾੜ ਵਰਗਾ ਹੀ ਆ, ਯਾਨੀ ਬੋਲਣੋਂ ਨਹੀਂ ਜਗਦਾ, ਚਾਹੇ ਆਪਣੀ ਪਾਰਟੀ ਹੋਵੇ ਚਾਹੇ ਕੋਈ ਹੋਵੇ। ਅੱਗੇ ਇਹਦਾ ਪੇਚਾ ਇੱਕ ਵਾਰੀ DC ਨਾਲ ਵੀ ਪੈ ਗਿਆ ਸੀਗਾ, ਕਾਫੀ ਉਹ ਵੀ ਉਦੋਂ ਖਬਰਾਂ ਲੱਗੀਆਂ ਸਨ। ਤਾਂ ਇਹਨੇ ਹੁਣ ਲੈਟਰ ਲਿਖਿਆ, ਤੁਹਾਨੂੰ ਯਾਦ ਹੋਣਾ, ਸਬ ਕਮੇਟੀ ਬਿਠਾਈ ਹੋਈ ਆ ਕੈਪਟਨ ਅਮਰਿੰਦਰ ਸਿੰਘ ਨੇ,
ਜਿਹਨੇ 30 ਅਪ੍ਰੈਲ ਤੱਕ ਰਿਪੋर्ट देनी है कि किथे किथे गलती हो रही है, किथे किथे गड़बड़ी हो रही है, और ये चोरी किद्दां रोकी जावे, रेता दी ब्लैक जिहड़ी हुंदी है किद्दां रोकी जावे। तो इन्हें हुण एक पत्र भेजिआ, कहंदे आ कि देखो खेत मजदूर जां आम वर्ग जां फिर किसान इन्हां नूं 500 नूं ट्राली जिहड़ी आ रेत दी ओह पैणी चाहीदी है, और जिन्ने साडे धार्मिक स्थान आ उन्हां नूं फ्री रेता होनी चाहीदी है, क्योंकि ਇਹ ਤੇ ਦੇਖੋ ਨਾ ਛੱਤ ਤੇ ਸਾਰਿਆਂ ਦਾ ਬੁਨਿਆਦੀ ਹੱਕ ਆ, ਤੇ ਆਮ ਬੰਦੇ ਨੇ ਖਾਸ ਤੌਰ ਤੇ ਕਿਸਾਨ ਮਜ਼ਦੂਰ ਨੇ ਜੇ ਕੋਈ ਆਪਣੇ ਸਿਰ ਤੇ ਛੱਤ ਬਣਾਉਣੀ ਆ ਤੇ ਉਹ ਉਹਨਾਂ ਮਟੀਰੀਅਲ ਦੂਸਰਾ ਹੁੰਦਾ, ਉਹਨੇ ਦੀ ਰੇਤਾ ਲੱਗ ਜਾਂਦੀ ਹੈ। ਤਾਂ ਇਹਨਾਂ ਨੂੰ ਘੱਟੋ ਘੱਟ 500 ਨੂੰ ਟਰਾਲੀ ਜਿਹੜੀ ਆ ਉਹ ਰੇਤਾ ਦੀ ਮੁਹੱਈਆ ਕਰਵਾਉਣੀ ਬਣਦੀ ਹੈ। ਬਾਕੀ ਜਿਹੜਾ ਕਮਰਸ਼ੀਅਲ ਵਰਤਿਆ ਜਾਂਦਾ ਜਿੱਦਾਂ ਕਲੋਨਾਈਜ਼ਰ ਆ, ਬਿਲਡਰਸ, ਠੇਕੇਦਾਰ ਆ, ਉਹਨਾਂ ਨੂੰ ਉਹ ਵਪਾਰਕ ਰੇਟਾਂ ਤੇ ਮਿਲੀ ਜਾਵੇ, ਕੋਈ ਚਿੰਤਾ ਵਾਲੀ ਗੱਲ ਨਹੀਂ। ਪਰ ਜਿਹੜੇ ਆਮ ਲੋਕ ਆ, ਸਧਾਰਨ ਲੋਕ ਆ, ਉਹਨਾਂ ਨੂੰ ਇਹ ਰੇਤਾ ਜਿਹੜੀ ਹੈ 500 ਰੁਪਏ ਦੇ ਹਿਸਾਬ ਨਾਲ ਮਿਲਣੀ ਚਾਹੀਦੀ ਹੈ। ਮੇਰੇ ਖਿਆਲ ਦੇ ਨਾਲ ਗੱਲ ਤੇ ਠੀਕ ਹੈ, ਮਿਲਣੀ ਵੀ ਚਾਹੀਦੀ ਹੈ ਰਾਜ ਕਰਨਵੀਰ ਸਿੰਘ ਜੀ, ਪਰ ਜਿਸ ਹਿਸਾਬ ਨਾਲ ਰੇਟ ਇਹਨਾਂ ਨੇ ਤਾਂ ਨੂੰ ਚੜਾਏ ਆ, ਟਰਾਲੀ ਤੇ 500 ਦੀ ਆ ਜੂਗੀ, ਪਰ ਟਰਾਲੀ ਉਹ ਹੋਣੀ ਹੈ ਜਿਹੜੀ ਜਵਾਕ ਪਿੱਛੇ ਇਹਦੇ ਟਰੈਕਟਰ ਤੇ ਪਾ ਕੇ ਭਜਾਈ ਫਿਰਦੇ ਹੁੰਦੇ ਨਿੱਕੇ ਨਿੱਕੇ, ਉਹ ਲੱਕੜ ਦੇ ਟਰੈਕਟਰ ਬਣੇ ਹੁੰਦੇ ਆ, ਓਡੀ ਕੋ ਟਰਾਲੀ ਤਾਂ ਭਾਵੇਂ 500 ਦੀ ਭਰ ਦੇਣਾ। ਕੈਪਟਨ ਸਰਕਾਰ ਦੇ ਰਾਜ ਦੇ ਵਿੱਚ ਉਹ ਬੱਚਿਆਂ ਵਾਲੀ ਟਰਾਲੀ ਤੇ ਭਾਵੇਂ ਭਰ ਕੇ ਆ ਜੇ, ਵੱਡੀ ਟਰਾਲੀ ਭਰ ਕੇ ਨਹੀਂ ਆਊਗੀ। ਕਿਉਂਕਿ ਦੇਖੋ ਵਸੀਲਿਆਂ ਤੇ ਕਾਬਜ਼ ਹੋਣ ਦੀ ਤੇ ਦੌੜ ਆ, ਪਰ ਇਹ ਮਸਾਂ ਤੇ ਵਸੀਲਿਆਂ ਤੇ ਕਾਬਜ਼ ਹੋਏ ਆ, ਭੁੱਖ ਕੱਢਣਗੇ ਪਹਿਲਾਂ ਆਪਣੇ। ਸੋ ਸਸਤੀ ਰੇਤ ਦਾ ਸੁਪਨਾ ਉਦੋਂ ਤੱਕ ਨਹੀਂ ਵੇਖਿਆ ਜਾ ਸਕਦਾ ਜਦੋਂ ਤੱਕ ਰੇਤਾ ਦੀ ਚੋਰ ਬਾਜ਼ਾਰੀ ਬੰਦ ਨਹੀਂ ਹੁੰਦੀ। ਤਾਂ ਫਿਰ ਵੀ ਵਿਧਾਇਕ ਨੇ ਜਿਸ ਤਰ੍ਹਾਂ ਪਬਲਿਕ ਲਈ ਹਾਂ ਦਾ ਨਾਰਾ ਮਾਰਿਆ, ਇਹਨੂੰ ਸ਼ਾਬਾਸ਼ੀ ਦੇਣੀ ਤੇ ਬਣਦੀ ਆ, ਪਰ ਜਿੰਨਾ ਚਿਰ ਉਹ ਇੱਕ ਲੁੱਟ ਚੱਲਦੀ ਆ, ਲੁੱਟ ਬੰਦ ਨਹੀਂ ਹੁੰਦੀ, ਉਦੋਂ ਤੱਕ ਰੇਤੇ ਦਾ ਇਹ ਜਿਹੜਾ ਖੇਡ ਆ ਇਹ ਇਸੇ ਤਰ੍ਹਾਂ ਮਹਿੰਗਾ ਹੀ ਚੱਲੂਗਾ। ਬਾਕੀ ਸਬ ਕਮੇਟੀ ਹੁਣ ਬੈਠੀ ਆ, ਸਭ ਤੋਂ ਜੇ ਆਪਾਂ ਵੇਖਣਾ ਹੋਵੇ ਸਭ ਤੋਂ ਪਹਿਲਾਂ ਇਹਨਾਂ ਨੇ ਸੁਧਾਰ ਕਰਨਾ ਹੋਵੇ ਤਾਂ ਇਹੋ ਹੀ ਆ ਕਿ GPS ਲਾਏ ਜਾ ਸਕਦੇ ਆ, ਉਹਨਾਂ ਦੇ ਮੁਕਰਰ ਕੀਤੇ ਜਾ ਸਕਦੇ ਆ, ਵਜ਼ਨ ਕਿੰਨੇ ਹੁੰਦੇ ਆ, ਤੈਅਸ਼ੁਦਾ ਈ ਪਰਮਿਟ ਜਿੱਦਾਂ ਅੱਗੇ ਨਵਜੋਤ ਸਿੱਧੂ ਨੇ ਵੀ ਮੁੱਦਾ ਚੁੱਕਿਆ ਸੀਗਾ, ਉਹ ਦੇ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਿਹਤਰ ਪਾਰਦਰਸ਼ੀ ਢੰਗ ਨਾਲ ਬਣਾਇਆ ਜਾ ਸਕਦਾ। ਪਰ ਇਹ ਸਭ ਕੁਛ ਤਾਂ ਹੀ ਹੋਣਾ ਜੇ ਨੀਤ ਚੰਗੀ ਹੋਵੇ। ਉਹ ਆਂਦੇ ਹੁੰਦੇ ਆ ਨਾ ਕਿ ਜੇ ਨੀਤ ਚੰਗੀ ਤੇ ਫਿਰ ਕਿਸੇ ਚੀਜ਼ ਦੀ ਨਹੀਂ ਮੰਦੀ। ਸੋ ਇਹ ਗੱਲ ਤੇ ਖੇਡ ਤੇ ਨੀਤ ਦੀ ਹੈ ਨਾ, ਜੇ ਨੀਤ ਸਾਫ਼ ਰੱਖ ਲੈਣ ਤੇ ਰੇਤ ਸਸਤੀ ਹੋ ਸਕਦੀ ਹੈ, ਪਰ ਜੇ ਵੱਧ ਨੀਤ ਰੱਖ ਕੇ ਚੱਲਣਗੇ ਤੇ ਰੇਤ ਜਿਹੜੀ ਹੈ ਉਹ ਇਸੇ ਤਰ੍ਹਾਂ ਦੀ ਹੋ ਜੂਗੀ। ਜਿਹਦੇ ਘਰ ਹੋਈ, ਮੰਨ ਲਓ ਜਿਹਦੇ ਘਰ ਦੇ ਮੂਹਰੇ ਪਈ ਹੋਈ ਤੇ ਉਹ ਮੰਜਾ ਕੋਲ ਡਾ ਕੇ ਸੌਂਗਾ, ਜਿਵੇਂ ਆਪਾਂ ਉਹ ਅੱਗੇ ਕਣਕ ਦੇ ਬੋਲਾਂ ਤੇ ਵਹਿੰਦੇ ਹੁੰਦੇ ਆ ਨਾ, ਕਿਸਾਨ ਕਣਕ ਕੱਢ ਕੇ ਖੇਤਾਂ 'ਚ ਰੱਖ ਲੈਂਦੇ ਤੇ 4-4 ਦਿਨ ਫਿਰ ਮੰਜੀ ਤੇ ਉੱਥੇ ਡਾ ਕੇ ਬੈਠੇ ਰਹਿੰਦੇ ਸੀ, ਕੋਈ ਚੁੱਕ ਕੇ ਨਾ ਲੈ ਜੇ। ਔਰ ਰੇਤਾ ਵਾਲਾ ਹਿਸਾਬ ਵੀ ਉਹੀ ਬਣਿਆ ਰਿਹਾ। ਜੀ 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 ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਨਿੱਕੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।